ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ। ਇਹਨੂੰ ਕਹਿੰਦੇ ਜੀ ਅੱਜ ਦੇ ਕਵੀ ਦਰਬਾਰ 'ਚ ਪ੍ਰੋਗਰਾਮ ਕਵੀ ਦਰਬਾਰ ਹਫਤਾਵਾਰ ਪ੍ਰੋਗਰਾਮ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਔਰ ਇਸ ਪ੍ਰੋਗਰਾਮ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਸਰੋਤਿਓ, ਇਹ ਪ੍ਰੋਗਰਾਮ 6 ਵਜੇ ਤੱਕ ਅਸੀਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਨੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਔਰ ਉਹੀ ਗੱਲ ਜਿਹੜੀ ਮੈਂ ਦੱਸਣਾ ਹੁੰਦਾ ਆ ਕਿ ਪਹਿਲਾਂ ਤੇ ਸਾਲਾਂ ਤੱਕ ਇਹ ਪ੍ਰੋਗਰਾਮ ਹੈ ਜਿਹੜਾ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਪੇਸ਼ ਕੀਤਾ ਜਾਂਦਾ ਰਿਹਾ, ਪਰ ਹੁਣ ਤੁਸੀਂ ਇਸ ਪ੍ਰੋਗਰਾਮ ਨੂੰ ਸਾਡੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਨ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਔਰ YouTube ਚੈਨਲ ਤੇ ਦੇਖ ਵੀ ਸਕਦੇ ਹੋ। ਜੀ ਹਾਂ, ਇਸ ਪ੍ਰੋਗਰਾਮ ਨੂੰ ਤੁਸੀਂ ਵੇਖ ਵੀ ਸਕਦੇ ਹੋ। ਵੇਖਣ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਜਾਣਾ ਪਏਗਾ, ਅਫੀਸ਼ੀਅਲ ਫੇਸਬੁੱਕ ਪੇਜ ਤੇ, ਜਾਂ ਪੰਜਾਬੀ ਰੇਡੀਓ ਯੂਐਸਏ ਦੇ ਅਫੀਸ਼ੀਅਲ YouTube ਚੈਨਲ ਤੇ, ਜਿੱਥੋਂ ਇਹ ਪ੍ਰੋਗਰਾਮ ਹੈ ਜਿਹੜਾ ਇਹ ਤੁਸੀਂ ਸੁਣਨ ਦੇ ਨਾਲ ਦੇਖ ਵੀ ਸਕਦੇ ਹੋ ਪੂਰੇ ਵਿਸ਼ਵ 'ਚ, ਪੂਰੀ ਦੁਨੀਆ 'ਚ, ਪੂਰੇ ਵਰਲਡ 'ਚ। ਔਰ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਵੀ ਸੱਦਾ ਦਿੰਦੇ ਹਾਂ। ਟੈਲੀਫੋਨ ਨੰਬਰ 408 272 ਔਰ 5200 4082725200 ਇਹ ਸਾਡਾ ਫੋਨ ਨੰਬਰ ਹੈ। ਅਮਰੀਕਾ ਔਰ ਕੈਨੇਡਾ ਇਸ ਤੋਂ ਬਾਹਰੋਂ ਜਦੋਂ ਕੋਈ ਕਾਲ ਕਰੇਗਾ ਤੇ ਉਹ ਪਹਿਲਾਂ +1 ਜਾਂ 001 ਡਾਇਲ ਕਰੇਗਾ ਔਰ ਉਸ ਤੋਂ ਬਾਅਦ ਇਹ ਨੰਬਰ ਜਿਹੜਾ ਕਿ ਪੰਜਾਬੀਆਂ ਵੱਲੋਂ ਕੈਲੀਫੋਰਨੀਆ ਦਾ ਸਭ ਤੋਂ ਬਹੁਤਾ ਡਾਇਲ ਕੀਤਾ ਜਾਣ ਵਾਲਾ ਨੰਬਰ ਹੈ 4082725200 ਯਾਨੀ 408 272 5200। ਇਹ ਡਾਇਲ ਕਰੋਗੇ ਔਰ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਬਣੋਗੇ। ਆਪ ਸਭ ਨੂੰ ਸੱਦਾ ਹੈ ਜੀ ਇਸ ਟੈਲੀਫੋਨ ਨੰਬਰ ਤੇ ਆਓ, ਆ ਕੇ ਕੋਈ ਸੋਹਣੀ ਜੀ ਗਜ਼ਲ, ਕੋਈ ਨਜ਼ਮ, ਕੋਈ ਕਵਿਤਾ, ਕੋਈ ਸ਼ੇਰ, ਕੋਈ ਬੋਲੀ, ਕੋਈ ਢੋਲਾ, ਕੋਈ ਟੱਪਾ, ਕੋਈ ਮਾਇਆ, ਕੋਈ ਰਚਨਾ ਜਿਹੜੀ ਉਹ ਸਾਡੇ ਨਾਲ ਸਾਂਝੀ ਕਰੋ। ਬੇਨਤੀ ਕਰਾਂਗਾ ਫੇਸਬੁੱਕ ਔਰ YouTube ਤੇ ਦੇਖਣ ਔਰ ਸੁਣਨ ਵਾਲੇ ਉਹਨਾਂ ਸਭ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਕਿ ਜਦੋਂ ਸਾਡਾ ਕੋਈ ਸਹਿਯੋਗੀ ਆਉਂਦਾ ਆ ਕੇ ਕੁਝ ਸੁਣਾਉਂਦਾ ਆ, ਪ੍ਰੋਗਰਾਮ 'ਚ ਰੌਣਕ ਲਾਉਂਦਾ ਆ, ਤੇ ਦਾਦ ਭਰਿਆ ਇੱਕ ਮੈਸੇਜ ਹੈ ਨਾ ਜਿਹੜਾ, ਉਹ ਉਹਨਾਂ ਦਾ ਔਰ ਸਾਡਾ ਅੱਧਾ ਕਿਲੋ ਲਹੂ ਵਧਾ ਦਿੰਦਾ ਹੈ। ਇਹ ਭੁੱਲ ਜਾਂਦੇ ਅਸੀਂ ਔਰ ਇਹ ਅਹਿਸਾਸ ਹੁੰਦਾ ਹੈ ਕਿ ਤੁਹਾਡੀ ਕਦਰ ਅਫਜ਼ਾਈ ਹੈ ਜਿਹੜੀ ਉਹ ਹੋਣ ਡਈ ਹੈ। ਅਸੀਂ ਇਕੱਲੇ ਨਹੀਂ ਬੋਲਣ ਡੇ, ਸਗੋਂ ਤੁਸੀਂ ਵੀ ਸਾਡੇ ਨਾਲ ਮੁਹੱਬਤ ਪਿਆਰ ਹੈ ਜਿਹੜਾ ਉਹ ਸਾਡੇ ਤੱਕ ਪਹੁੰਚਦਾ ਕਰ ਰਹੇ ਜੀ। ਦੇਖੋ ਨਾ, ਮੇਰੇ ਇਸ ਬੋਲਣ ਸਾਰ ਹੀ ਅਵਤਾਰ ਗਿੱਲ ਜੀ ਨੇ ਜਿਹੜੇ ਉਹਨਾਂ ਨੇ ਫੇਸਬੁੱਕ ਤੇ ਸਾਨੂੰ ਮੈਸੇਜ ਕੀਤਾ। ਧੰਨਵਾਦ ਤੁਹਾਡਾ ਅਵਤਾਰ ਗਿੱਲ ਜੀ, ਥੈਂਕ ਯੂ ਸੋ ਮਚ। ਜੀ ਆਇਆਂ ਨੂੰ, ਸਵਾਗਤ ਤੁਹਾਡਾ। ਤੇ ਬਾਕੀ ਸਾਡੇ ਸਾਰੇ ਜੀ ਨੇ ਜਿਹੜੇ, ਉਹਨਾਂ ਨੂੰ ਵੀ ਅਸੀਂ ਕਹਾਂਗੇ ਆਓ ਸਾਂਝ ਬਣਾਓ ਔਰ ਜਦੋਂ ਕੋਈ ਸ਼ੈ ਤੁਹਾਨੂੰ ਚੰਗੀ ਲੱਗੇ, ਸੋਹਣੀ ਲੱਗੇ ਤੇ ਮੈਸੇਜ ਕਰਕੇ ਫੇਸਬੁੱਕ ਔਰ YouTube ਤੇ ਦਾਦ ਵੀ ਦਿਓ। ਅਸੀਂ ਤੁਹਾਡਾ ਕੀਤਾ ਮੈਸੇਜ ਪ੍ਰੋਗਰਾਮ 'ਚ ਪੜ੍ਹ ਕੇ ਸੁਣਾਵਾਂਗੇ। ਜਿਨ੍ਹਾਂ ਵਾਸਤੇ ਤੁਸੀਂ ਭੇਜਿਆ ਹੋਏਗਾ ਉਹਨਾਂ ਦਾ ਨਾਂ ਲਿਖਿਆ ਹੋਏਗਾ ਤੇ ਅਸੀਂ ਦੱਸਾਂਗੇ ਕਿ ਵਿਸ਼ੇਸ਼ ਤੌਰ ਤੇ ਤੁਹਾਡੀ ਤਾਰੀਫ ਆਈ ਹੈ, ਤੁਹਾਡੀ ਦਾਦ ਆਈ ਹੈ, ਤੁਹਾਡੇ ਵਾਸਤੇ ਆਖਿਆ ਗਿਆ। ਸੋ ਉਡੀਕ ਹੈ ਸਾਡੇ ਵੱਲੋਂ। ਹੁਣ ਜੀ ਸਾਡੇ ਸਟੂਡੀਓਜ਼ ਦੇ, ਸਾਡੇ ਦਿਲ ਦੇ, ਸਾਡੀਆਂ ਬਾਹਾਂ ਦੇ, ਸਾਡੀਆਂ ਅੱਖਾਂ ਦੇ ਸਭ ਬੂਹੇ ਤੁਹਾਡਾ ਸਵਾਗਤ ਕਰਨ ਲਈ ਖੁੱਲ ਚੁੱਕੇ ਨੇ। ਪ੍ਰੋਗਰਾਮ 'ਚ ਮੈਂ ਕਲਮ ਕੱਲਾ ਨਹੀਂ ਹੁੰਦਾ, ਮੈਂ ਤੇ ਜੀ ਬਸ ਕਹਿ ਲਵੋ ਕਿ ਕੰਡਕਟਰ ਵਾਲਾ ਕੰਮ ਕਰਨਾ ਹੈ। ਲਾਰੀ ਹੈ ਜਿਹੜੀ ਇਹ ਤੇ ਸ਼ੁਰੂ ਤੋਂ ਅੱਜ ਤੱਕ ਕਵੀ ਦਰਬਾਰ ਵਾਲੀ ਚਲਾਈ ਹੈ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਉਹਨਾਂ ਦੇ ਨਾਲ ਰੱਬ ਕਰਵਟ ਜਨ ਨਸੀਬ ਕਰੇ ਢਿੱਲੋਂ ਸਾਹਿਬ ਨੇ। ਤੇ ਅੱਜ ਵੀ ਇਸ ਪ੍ਰੋਗਰਾਮ ਦੇ ਬਾਨੀਆਂ 'ਚੋਂ ਇੱਕ ਸਾਡਾ ਮਾਣ, ਇਸ ਖਿਆਲ ਨੂੰ ਲੈ ਕੇ ਵਰਿਆਂ ਤੱਕ ਅੱਗੇ ਤੁਰੇ ਆ ਰਹੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ, ਮੈਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਪ੍ਰੋਗਰਾਮ 'ਚ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਗੋਡੇ ਹੱਥ ਲਾਉਣਾ ਜੀ ਔਰ ਆਸ ਕਰਨਾ ਤੁਹਾਡੀ ਸਿਹਤ ਠੀਕ ਹੋਏਗੀ। ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ। ਮੱਲੀ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਸਤਿਕਾਰ ਤੇ ਪਿਆਰ ਸਹਿਤ ਸਤਿ ਸ੍ਰੀ ਅਕਾਲ ਤੇ ਤੁਹਾਡੀ ਸਿਹਤ ਲਈ ਵੀ ਸ਼ੁਭ ਕਾਮਨਾ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਤੁਹਾਡੇ ਬੋਲ ਇੱਕ ਐਨਰਜੀ, ਇੱਕ ਤਾਕਤ, ਇੱਕ ਜੋਸ਼ ਹੈ ਜਿਹੜਾ ਉਹ ਦੇ ਦਿੰਦੇ ਨੇ। ਤੇ ਹੁਣ ਪ੍ਰੋਗਰਾਮ ਦੀ ਬਕਾਇਦਾ ਸ਼ੁਰੂਆਤ ਵਾਸਤੇ ਮੈਂ ਆਪ ਜੀ ਦੀ ਇਜਾਜ਼ਤ ਚਾਹੁੰਦਾ ਜੀ। ਜ਼ਰੂਰ ਜੀ ਜ਼ਰੂਰ। ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਦਾ ਮਤਲਬ ਇਹ ਹੈ ਕਿ ਹੁਣ ਵਾਜਾ ਵੱਜ ਗਿਆ ਹੈ, ਐਲਾਨ ਜਿਹੜਾ ਉਹ ਹੋ ਗਿਆ ਹੈ ਕਿ ਸਾਡੇ ਸਟੂਡੀਓਜ਼ ਦੀਆਂ ਸਭ ਟੈਲੀਫੋਨ ਲਾਈਨਾਂ ਓਪਨ ਨੇ, ਸਾਡੇ ਸਟੂਡੀਓਜ਼ ਦੇ ਸਭ ਬੂਹੇ ਤੁਹਾਡੇ ਆਉਣ ਵਾਸਤੇ ਓਪਨ ਨੇ। ਇਹ ਟੈਲੀਫੋਨ ਨੰਬਰ ਤੁਹਾਡੇ ਸਾਡੇ ਵਿਚਕਾਰ ਪੁੱਲ ਦਾ ਕੰਮ ਕਰਦਾ ਹੈ। ਜੀ ਆਇਆਂ ਨੂੰ ਕਹਿੰਦੇ ਅਸੀਂ ਤੁਹਾਨੂੰ ਐਡਵਾਂਸ। ਆ ਕੇ ਆਪੋ ਆਪਣੀ ਲਾਈਨ ਮੰਨ ਲਓ। ਜਿਹੜਾ ਪਹਿਲਾਂ ਆ ਜਾਏਗਾ ਲਾਈਨ ਤੇ ਕਹਿ ਲਵੋ ਕਿ ਹੋਲਡ ਰੱਖੇਗਾ, ਬਸ ਸਮਝੋ ਕਿ ਫਿਰ ਵਾਰੀ ਕਦੀ ਨਾ ਕਦੀ ਆ ਜਾਏਗੀ। ਲੇਟ ਆਓਗੇ, ਵਾਰੀ ਵੀ ਲੇਟ ਆਏਗੀ। ਤੇ ਚੁੱਕੋ ਟੈਲੀਫੋਨ ਰਿਸੀਵਰ। ਇੱਕ ਵਾਰ ਫਿਰ ਮੈਂ ਨੰਬਰ ਦੱਸ ਦੇਣਾ, 408 272 5200 4082725200। ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ ਇਜਾਜ਼ਤ ਅਨੁਸਾਰ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਜੀ ਸਾਡੇ ਪਹਿਲੇ ਸਹਿਯੋਗੀ, ਸਾਡੇ ਬੜੇ ਬੀਬੇ ਜੀ, ਸਾਡੇ ਬੜੇ ਪਿਆਰੇ, ਮੇਰੀ ਮੁਰਾਦ ਹੈ ਸਾਡੇ ਨਾਲ ਨੇ ਜੀ ਇਸ ਵੇਲੇ ਗੁਰਦਿਆਲ ਸਿੰਘ ਨੂਰਪੁਰੀ ਜੀ। ਮੈਂ ਪਹਿਲਾਂ ਆਪਣੇ ਵੱਲੋਂ ਤੇ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ, ਸਵਾਗਤ ਕਰਨਾ ਹੈ ਔਰ ਰੂਬਰੂ ਕਰਨਾ ਹੈ
ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਗੁਰਦਿਆਲ ਸਿੰਘ ਨੂਰਪੁਰੀ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਜੀ ਦੇ। ਹੈਲੋ, ਨੂਰਪੁਰੀ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਹੈ ਨੂਰਪੁਰੀ ਸਾਹਿਬ। ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ ਪੰਜਾਬੀ ਰੇਡੀਓ ਨੂੰ ਸੁਣਨ ਵਾਲੇ ਸਾਰੇ ਪ੍ਰੇਮੀਆਂ ਨੂੰ, ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਿਰ ਮੱਥੇ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਮੱਲੀ ਸਾਹਿਬ, ਅੱਜ ਮੈਂ ਇੱਕ ਤੁਹਾਨੂੰ ਰਚਨਾ ਸੁਣਾ ਰਿਹਾ, ਜਿਹਦਾ ਵਿਸ਼ਾ ਹੈ ਇਸ਼ਕੇ ਦਾ ਭੂਤ। ਵਾਹ ਬਈ ਵਾਹ, ਵਾਹ ਬਈ ਵਾਹ, ਮੌਕੇ ਮੁਨਾਸਬਤ ਨਾਲ ਗੁੱਡ। ਬਾਕੀ ਜਿਹੜਾ ਵਿਸ਼ਾ ਆ, ਸਰੋਤੇ ਬੜੇ ਸਿਆਣੇ ਆ, ਉਹਨਾਂ ਨੇ ਆਪੇ ਸਮਝ ਲੈਣਾ ਜੀ। तो अर्ज कर रहे हैं इरशाद जी। इश्क़ दा भूत। जी जी। देखा कि पुराने पोचे वांगू रख दिंदियां ने झाड़ के। पोचे समझ रहे ना? जी जी। अच्छा, पुराने पोचे वांगू रख दिंदियां ने झाड़ के इज्जतदार बंदे नू जनानियां। हाय हाय वाह जी वाह। करूगा कि बंदा गल रही नहीं कोई कहण वाली। गुरदयाल सिंह ताइयों लोकी आखदे बगानियां। वाह भाई वाह, वाह भाई वाह। पुराने पोचे वांगू रख दिंदियां ने झाड़ के इज्जतदार बंदे नू जनानियां। करूगा कि बंदा गल रही नहीं कोई कहण वाली। गुरदयाल सिंह ताइयों लोकी आखदे बगानियां। वाह भाई वाह। इश्के दा भूत जदों सिर चढ़ बोलदा है। इश्के दा भूत जदों सिर चढ़ बोलदा है, वेख्या नहीं जांदा फिर लाभ ते हानियां। रोलदे तां रोल जाण परवाह नहीं बच्चियां दी। वाह। रोलदे ते रोल जाण परवाह नहीं बच्चियां दी। दोहां मुल्खां च भावें होण बदनामियां। आए हाय। इश्के दा भूत जदों सिर चढ़ बोलदा है, वेख्या नहीं जांदा फिर लाभ ते हानियां। रोलदे तां रोल जाण परवाह नहीं बच्चियां दी। दोहां मुल्खां च भावें होण बदनामियां। ਨੂਰਪੁਰੀ ਛੱਡ ਤੈਂ ਕੀ ਠੇਕਾ ਲਿਆ ਦੁਨੀਆ ਦਾ। ਨੂਰਪੁਰੀ ਛੱਡ ਤੈਂ ਕੀ ਠੇਕਾ ਲਿਆ ਦੁਨੀਆ ਦਾ। ਲੋਕਾਂ ਦੀਆਂ ਬੈਠੀਆਂ ਨਾ ਲੈ ਕੇ ਪਰੇਸ਼ਾਨੀਆਂ। ਨੂਰਪੁਰੀ ਛੱਡ ਤੈਂ ਕੀ ਠੇਕਾ ਲਿਆ ਦੁਨੀਆ ਦਾ। ਲੋਕਾਂ ਦੀਆਂ ਬੈਠੀਆਂ ਨਾ ਲੈ ਕੇ ਪਰੇਸ਼ਾਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बहुत धन्यवाद। बहुत खूब। आला जी आला। थैंक यू गुरदयाल सिंह ਨੂਰਪੁਰੀ जी, बहुत धन्यवाद आप जी ਦਾ। ਓਕੇ ਜੀ, ਮਿਹਰਬਾਨੀ। ਥੈਂਕ ਯੂ ਜੀ, ਧੰਨਵਾਦ। ਇਹ ਸਨ ਜੀ ਗੁਰਦਿਆਲ ਸਿੰਘ ਨੂਰਪੁਰੀ ਜੀ। ਤੁਸੀਂ ਵੀ ਆਓ, ਸਾਂਝ ਬਣਾਓ, ਪ੍ਰੋਗਰਾਮ 'ਚ ਰੌਣਕ ਲਾਓ। ਤੇ ਹੁਣ ਅਸੀਂ ਜਾ ਰਹੇ ਹਾਂ ਅੱਗੇ ਤੇ ਸਾਂਝ ਬਣਾ ਰਹੇ ਹਾਂ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦੇ ਨਾਲ। ਸੁਰਿੰਦਰ ਸਿੰਘ ਜੀ, ਪਹਿਲਾਂ ਤਾਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਜੀ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ 'ਚ। ਕੀ ਸੁਣਾ ਰਹੇ ਹੋ ਸ਼ੇਰਗਿੱਲ ਸਾਹਿਬ? ਪ੍ਰੋਫੈਸਰ ਸਾਹਿਬ, ਮੱਲੀ ਸਾਹਿਬ ਤੇ USA ਪੰਜਾਬੀ ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਇਹ ਨੂਰਪੁਰੀ ਗੱਲ ਕਰਕੇ ਗਏ, ਕੋਈ ਸੈੱਟ ਹੁੰਦੀ ਮੱਲੀ ਸਾਹਿਬ, ਸਾਰੀਆਂ ਹੁੰਦੀਆਂ। ਨਹੀਂ ਉਹਨਾਂ ਸਾਰੀਆਂ ਦੀ ਗੱਲ ਕੀਤੀ ਵੀ ਨਹੀਂ ਜੀ। ਇਹ ਹੁਣ ਗੱਲ ਨੂੰ ਤੁਸੀਂ ਵੱਲ ਦੇਖ ਨਾ ਉਧਰ ਨੂੰ ਮੋੜ ਦੇਣਾ। ਉਹਨਾਂ ਨੇ ਸਿਰਫ ਕੁਝ ਲਫ਼ਜ਼ ਵਰਤੇ ਆ ਜੀ। ਹਾਂਜੀ, ਆਪਣੇ ਦੋਹਾਂ ਮੁਲਕਾਂ ਵਾਲੀ ਗੱਲ ਕਰ, ਚੰਗਾ ਹੋਇਆ। ਹਾਂਜੀ ਪ੍ਰੋਫੈਸਰ ਸਾਹਿਬ, ਜਿਸ ਵੇਲੇ ਲਾਹੌਰ ਤੋਂ ਵਿਆਹ ਆ ਗਿਆ ਤੇ ਰਾਮਦਾਸ ਗੁਰੂ ਜੀ ਦੇ ਭਤੀਜੇ ਦਾ, ਤੇ ਮਹਾਰਾਜ ਨੇ ਕਿਹਾ ਵੀ ਸਾਡਾ ਤਾਂ ਟਾਈਮ ਨਹੀਂ ਗਿਆ ਸੀਗਾ, ਸੰਗਤ ਬਹੁਤ ਜਾਣੀ ਆ। ਤੇ ਵੱਡੇ ਪੁੱਤ ਨੂੰ ਪੁੱਛਿਆ, ਕਹਿੰਦਾ ਜੀ ਮੇਰੇ ਤੋਂ ਕਾਰੋਬਾਰੇ ਸਾਂਭ ਹੁੰਦਾ। ਗਬਲੇ ਨੂੰ ਪੁੱਛਿਆ, ਕਹਿੰਦਾ ਆਪਾਂ ਦਿੱਕਤਿਆਂ ਨਾ ਕਿਸੇ ਦੇ ਵਿਆਹ ਜਾਣਾ ਨਾ ਆਉਣਾ। ਤੇ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ
ਤੇ ਉਹ ਸਿਰ ਝੁਕਾ ਕੇ ਤੁਰ ਪਏ ਤੇ ਨਾਲ ਆਰਡਰ ਕਰਤਾ ਵੀ ਜਦ ਤੱਕ ਛੱਡੀਏ ਨਾ ਆਉਣਾ ਨਹੀਂ ਲਾਹੌਰ ਤੋਂ, ਤੁਸੀਂ ਉੱਥੇ ਰਹਿਣਾ। ਹਾਏ ਹਾਏ। ਤੇ ਉਹਦੇ ਬਾਰੇ ਫਿਰ ਜਦ ਨਾ ਆਇਆ ਤੇ ਫਿਰ ਚਿੱਠੀਆਂ ਲਿਖਦੇ ਗੁਰੂ ਅਰਜਨ ਦੇਵ ਜੀ। ਦੋ ਚਿੱਠੀਆਂ ਲਿਖੀਆਂ ਤੇ ਉਹ ਲੁਕੋ ਲੈਂਦਾ ਸੀ ਪੈਰਸੀਆ, ਤੀਜੀ ਕਿਸ ਤਰ੍ਹਾਂ ਪਹੁੰਚ ਗਏ ਮਹਾਰਾਜ ਤਾਈਂ, ਤੇ ਫਿਰ ਚੌਥੀ ਚਿੱਠੀ ਦੇ ਬਾਰੇ ਪਿਤਾ ਜੀ ਨੂੰ ਮਹਾਰਾਜ ਕਹਿੰਦੇ ਹੁਣ ਸੱਦ ਲਓ ਸਾਨੂੰ, ਉਹਦੇ ਬਾਰੇ ਆ ਜੀ। ਆਜਣ ਦੇਵ ਲਾਹੌਰ ਤੋਂ ਲਿਖੀ ਚਿੱਠੀ, ਚੇਤਾ ਭੁੱਲ ਗਏ ਉਹ ਹੱਥੀਂ ਕੱਲਿਆਂ ਦਾ। ਮੁੜ ਮੁੜ ਗੁਰੂ ਦਰਬਾਰ ਦੀ ਯਾਦ ਆਉਂਦੀ ਜੀ, ਤੜਫੇ ਪਛੋੜੇ ਦੇ ਸੱਲਿਆਂ ਦਾ। ਦੋਹਾਂ ਚਿੱਠੀਆਂ ਦਾ ਉੱਤਰ ਨਹੀਂ ਆਇਆ, ਕੌਣ ਹਾਲ ਪੁੱਛੇ ਜ਼ਖਮਾਂ ਚੱਲਿਆਂ ਦਾ। ਸੀਨਾ ਨਾਗ ਜੁਦਾਈ ਦਾ ਟੰਗਦੇ ਨੇ, ਵੇਲਾ ਯਾਦ ਆਉਂਦਾ ਘਰੋਂ ਚੱਲਿਆਂ ਦਾ। ਓਏ ਰਾਤੀ ਨੀਂਦ ਨਹੀਂ ਆਉਂਦੀ ਸੇਜ ਉੱਤੇ, ਹੜ ਨੈਣਾ ਵਿੱਚ ਹੰਝੂਆਂ ਚੱਲਿਆਂ ਦਾ। ਪਿਤਾ ਹੂਕ ਦਿਲ ਦੀ ਸੁਣੋ ਮਿਲੇ ਛੇਤੀ, ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ। ਮਨ ਲੋਚਦਾ ਤੁਸਾਂ ਦੇ ਦਰਸ਼ਨਾਂ ਨੂੰ, ਵਾਂਗ ਨਾ ਤ੍ਰਿਖਦੇ ਜੂੜਾ ਤਰਸਦਾ ਏ। ਤੀਰ ਬਿਰੋਂ ਦੇ ਲੱਗਦੇ ਵਿੱਚ ਸੀਨੇ, ਪਿਆਰ ਅੱਖੀਆਂ ਚੋਂ ਛਮ ਛਮ ਬਰਸਦਾ ਏ। ਰਾਤੀ ਸੁਪਨੇ ਵਿੱਚ ਕਾਲਜੇ ਠੰਡ ਪੈਂਦੀ, ਮੇਰੇ ਨੂਰੀ ਨਜ਼ਾਰਾ ਜਦ ਦਰਸਦਾ ਏ। ਵੱਡੇ ਵੀਰ ਦੇ ਕਿੰਨੇ ਨੇ ਭਾਗ ਉੱਚੇ, ਹਰਦਮ ਚਰਨ ਹਜੂਰ ਦੇ ਪਰਸਦਾ ਏ। ਸਦਾ ਤੁਸਾਂ ਦੀ ਰਹਿਣਾ ਗਲ ਬੱਕੜੀ ਵਿੱਚ, ਇਹ ਕ੍ਰਿਸ਼ਮਾ ਸੀ ਭਾਗਾਂ ਸਵੱਲਿਆਂ ਦਾ। ਚਿੱਠੀ ਪੜਦਿਆਂ ਨਾਲ ਹੀ ਸੱਦ ਕੱਲੋ, ਸਾਡਾ ਚਿੱਤ ਨਹੀਂ ਲੱਗਦਾ ਕੱਲਿਆਂ ਦਾ। ਇੰਨਾ ਹੋ ਗਿਆ ਕੀ ਨਾ ਸਾਤੋਂ, ਦੋਹਾਂ ਚਿੱਠੀਆਂ ਦਾ ਆ ਜਵਾਬ ਹੀ ਨਹੀਂ। ਇੱਧਰ ਲਾਂਬੂ ਕਲੇਜੇ ਵਿੱਚ ਮੱਚਦੇ ਨੇ, ਉੱਧਰ ਤੁਸਾਂ ਦੇ ਚਿੱਤ ਖਵਾਬ ਹੀ ਨਹੀਂ। ਇੱਧਰ ਗਿਣਤੀਆਂ ਗਿਣ ਦਿਨ ਲੰਘਣ, ਉੱਧਰ ਸਮੇਂ ਦਾ ਕੋਈ ਹਿਸਾਬ ਹੀ ਨਹੀਂ। ਹੁਣ ਤਾਂ ਪਾਠ ਕਰਿਆ ਵੀ ਨਾ ਚੈਨ ਆਵੇ, ਰਹਿ ਗਈ ਮੁਖੜੇ ਦੇ ਕੋਈ ਆਬ ਹੀ ਨਹੀਂ। ਹੁਣ ਬੇਬਸ ਹਾਂ ਟਾਕਰਾ ਨਹੀਂ ਹੁੰਦਾ, ਬੜਾ ਜ਼ੋਰ ਵਿਛੋੜੇ ਦੇ ਹੱਲਿਆਂ ਦਾ। ਇਹ ਜੁਦਾਈ ਵਿੱਚ ਹੀ ਪਤਾ ਲੱਗਦਾ ਏ ਕਿ ਕਿਵੇਂ ਜੀ ਨਹੀਂ ਲੱਗਦਾ ਕੱਲਿਆਂ ਦਾ। ਧੰਨ ਸੰਗਤਾਂ ਧੰਨ ਗੁਰ ਸਿੱਖ ਨੇ ਉਹ, ਸਦਾ ਜਿਨ੍ਹਾਂ ਨੂੰ ਤੁਹਾਡਾ ਦੀਦਾਰ ਹੁੰਦਾ। ਧਰਤੀ ਧੰਨ ਏ ਜਿਸ ਥਾਂ ਤੁਸੀਂ ਵਸੋ, ਨਾਮ ਮੁਖੜੇ ਵਿੱਚੋਂ ਚਾਰ ਹੁੰਦਾ। ਲੱਖਾਂ ਪਾਪੀਆਂ ਵਾਲਾ ਆਧਾਰ ਹੁੰਦਾ, ਕਰਮਾਂ ਵਾਲਿਆਂ ਦਾ ਬੇੜਾ ਪਾਰ ਹੁੰਦਾ। ਸਾਨੂੰ ਮਿਲ ਕੇ ਕਰਤਾਰ ਦੀ ਯਾਦ ਆਉਂਦੀ, ਜੁੜ ਕੇ ਨਾਮ ਵਿੱਚ ਬੰਦਾ ਕਰਤਾਰ ਹੁੰਦਾ। ਉਹ ਦਿਲਬਰ ਵਰਗੇ ਸ਼ਰੀਫਾਂ ਨੂੰ ਕੌਣ ਪੁੱਛੇ, ਦਿਲਬਰ ਵਰਗੇ ਸ਼ਰੀਫਾਂ ਨੂੰ ਕੌਣ ਪੁੱਛੇ। ਜੋਰ ਚੜੇ ਜਦ ਸ਼ੋਅ ਦੇ ਨਕਲਿਆਂ ਦਾ। ਪ੍ਰੀਤਮ ਸੱਦ ਲਓ ਅਰਜਨ ਨੂੰ ਕੋਲ ਆਪਣੇ, ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ। ਪ੍ਰੀਤਮ ਸੱਦ ਲਓ ਅਰਜਨ ਨੂੰ ਕੋਲ ਆਪਣੇ, ਸਾਡਾ ਜੀ ਨਹੀਂ ਲੱਗਦਾ ਕੱਲਿਆਂ ਦਾ। ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਸ਼ਾਨਦਾਰ ਸ਼ੇਰਗਿੱਲ ਜੀ, ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਪ੍ਰੋਫੈਸਰ ਸਾਹਿਬ ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ਼੍ਰੀ ਅਕਾਲ ਜੀ, ਸਭ ਵੱਲੋਂ ਸਤਿ ਸ਼੍ਰੀ ਅਕਾਲ। ਬਹੁਤ ਸ਼ਾਨਦਾਰ। ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆ ਸਾਡੇ ਅਗਲੇ ਸਹਿਯੋਗੀ ਨੇ ਜਿਹੜੇ, ਉਹਨਾਂ ਨਾਲ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਆਪ ਸਭ ਨੂੰ ਸੱਦਾ ਦਿੰਦਾ ਜਾਵਾਂ। ਟੈਲੀਫੋਨ ਨੰਬਰ 408 272 5200 4082725200 ਤੇ। ਨਿਰਮਲ ਸਮਰਾ ਜੀ ਹੁਣ ਸਾਡੇ ਨਾਲ ਨੇ। ਨਿਰਮਲ ਸਮਰਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਆਪ ਜੀ ਦਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੱਲੀ ਸਾਹਿਬ ਸਲਾਮ ਅਲੈਕਮ ਜੀ। ਜੀ ਵਾਲੇਕੁਮ ਸਲਾਮ ਜੀ ਆਇਆਂ ਨੂੰ। ਪ੍ਰੋਫੈਸਰ ਸਾਹਿਬ ਜੀ ਨੂੰ ਪੈਰੀ ਪੈਣਾ ਜੀ, ਸਾਰੇ ਮੇਰੇ ਭੈਣ ਭਰਾਵਾਂ ਨੂੰ, ਸਰੋਤਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਜੀ। ਸਭ ਵੱਲੋਂ ਸਤਿ ਸ਼੍ਰੀ ਅਕਾਲ ਜੀ। ਮੱਲੀ ਸਾਹਿਬ ਤੁਸੀਂ, ਹਾਂਜੀ ਪ੍ਰੋਫੈਸਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ? ਤੁਹਾਨੂੰ ਜੀ ਆਇਆਂ ਨੂੰ ਕਿਹਾ ਜੀ। ਥੈਂਕ ਯੂ ਪ੍ਰੋਫੈਸਰ, ਥੈਂਕ ਯੂ ਜੀ। ਤੁਸੀਂ ਮੱਲੀ ਸਾਹਿਬ ਅੱਧੇ ਕਿਲੋ ਲਹੂ ਦੀ ਗੱਲ ਕੀਤੀ ਜੀ। ਜੀ ਜੀ, ਗੱਲ ਸੁਣੋ, ਸੱਚਾਈ ਜਿਹੜੀ ਇਹ ਆ ਜੀ, ਅੱਧਾ ਕਿਲੋ ਤੁਸੀਂ ਤੇ ਅੱਧਾ ਕਿਲੋ ਪ੍ਰੋਫੈਸਰ ਸਾਹਿਬ, ਇਹ 2 ਕਿਲੋ ਲਹੂ ਦਾ ਤੁਸੀਂ ਸਾਡਾ ਵਧਾਉਂਦੇ ਆ ਜੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੀ ਇੰਨੀ ਕਦਰ ਕਰਦੇ ਜੀ।
ਤੇ ਬਾਕੀ ਸਰੋਤੇ 1 ਕਿਲੋ ਸਰੋਤੇ ਲਹੂ ਵਧਾਉਂਦੇ ਆ ਜੀ। ਇਹ ਇਹਨਾਂ ਦੀ ਜਿੱਦਾਂ ਨਾ ਮਤਲਬ ਵੀ ਅੱਖਰਾਂ ਰਾਹੀਂ ਜਿਹੜੀ ਇਹ ਤਾਰੀਫ ਕਰਦੇ ਆ, ਆਪਣਾ ਅੱਖਰ ਨਹੀਂ ਮੈਂ ਕਿੱਦਾਂ ਇਹਨਾਂ ਦਾ ਧੰਨਵਾਦ ਕਰਦਾ ਜੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਮਾਣ ਰੱਖ ਲਿਆ ਸਾਡਾ, ਥੈਂਕ ਯੂ। ਬਾਕੀ ਮੱਲੀ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਅੱਜ ਨਾ ਇੱਕ ਮੈਂ ਥੋੜੀ ਜਿਹੀ ਕਵਿਤਾ ਤੋਂ ਪਹਿਲਾਂ ਭੂਮਿਕਾ ਬੰਨਣੀ ਚਾਹੁੰਦਾ। ਤੇ ਗੱਲ ਇਸ ਤਰ੍ਹਾਂ ਕਿ ਇੱਕ ਪੰਜਾਬੀ 65 ਤੋਂ 70 ਸਾਲ ਦੀ ਨਾ ਮੁਟਿਆਰ, ਠੀਕ ਹੈ ਜੀ, ਹੁਸਨ ਮਾਰਦਾ ਚਮਕਾਰੇ ਉਹਦਾ, ਤੇ ਇੰਨੀ ਕੋ ਬੰਦਾ 65 70 ਤੋਂ ਥੋੜਾ ਜਿਹਾ 2 ਸਾਲ ਜ਼ਿਆਦਾ ਹੋਊਗਾ, ਗੱਭਰੂ, ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਜਿੱਦਾਂ ਜਿਹੜੀ ਪਰਸਨੈਲਿਟੀ ਦੋਨਾਂ ਦੀ ਨਾ ਇੱਕ ਦੂਜੇ ਤੋਂ ਚੜ੍ਹਦੀ ਸੀ। ਕਿਤੇ ਵਿਆਹ ਦੀ ਪਾਰਟੀ ਤੇ ਨਾ ਜਾਣਾ ਸੀ ਉਹਨੇ, ਉਹ ਜਾਣ ਵਾਸਤੇ ਤਿਆਰ ਹੋ ਕੇ ਨਾ ਬਾਹਰ ਆਏ, ਤੇ ਗੱਭਰੂ ਨੇ ਨਾ ਗੋਰੇ ਰੰਗ ਤੇ ਕਾਲਾ ਸੁਰਮਾ ਚਮਕਦਾ ਵੇਖਿਆ। ਅੱਛਾ। ਤੇ ਮਜ਼ਾਕ ਵਿੱਚ ਉਹ ਕਹਿਣ ਲੱਗਾ, ਬੱਲੇ ਬੱਲੇ ਬੱਲੇ, ਵਾਹ ਜੀ ਵਾਹ, ਕਹਿੰਦਾ ਅੱਜ ਹੋਣਗੇ ਦਿਲਾਂ ਦੇ ਕਤਲ। ਮੋਰਿਓ ਮੁਟਿਆਰ ਵੀ, ਉਹ ਵੀ ਜਿੱਦਾਂ ਬਹੁਤ ਜਿਹਦਾ ਸ਼ਾਇਰੀ ਅੰਦਾਜ਼ ਸੀਗਾ ਜੀ ਉਹਦਾ ਵੀ ਜੀ, ਕਹਿੰਦੀ ਉਹ ਕਿਹੜੇ ਕਤਲਾਂ ਦੀ ਗੱਲ ਕਰਦਾ, ਕਿੱਥੇ ਕਤਲ ਹੋਣਗੇ, ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰ ਕਦੀ ਕਦੀ। ਨਿਰਮਲ ਦੇਖ, ਕਹਿੰਦੀ ਇਹਨੂੰ ਦੇਖ, ਕਹਿੰਦੀ ਸਾਰੀ ਉਮਰ ਕਹਿੰਦੀ ਇਹ ਨੇ ਏਦਾਂ ਹੀ, ਕਹਿੰਦੀ ਮੇਰੇ ਨਾਲ ਨਾ ਬਸ ਮੈਂ ਗੱਲਾਂ ਕਰਦਾ ਰਿਹਾ ਇਹ। ਅੱਛਾ। ਗੱਭਰੂ ਅੱਗੇ ਹੌਲੀ ਜਿਹੀ ਕਹਿਣ ਲੱਗਾ, ਕਹਿੰਦਾ ਜਾ 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 ਜਾ, ਕਹਿੰਦਾ ਜਾ ਸ਼ੀਸ਼ੇ 'ਚ ਦੇਖ ਕੇ ਆ ਜਰਾ ਆਪਣੇ ਆਪ ਨੂੰ। ਲਓ ਜੀ, ਉਹ ਮੁਟਿਆਰ ਸ਼ੀਸ਼ੇ ਵੱਲ ਦੇਖਣ ਚਲ ਜਾਂਦੀ, ਜਦੋਂ ਮੁੜ ਕੇ ਆਉਂਦੀ ਆ ਤਾਂ ਕਹਿੰਦੀ ਸਾਰਾ ਕੁਝ ਤਾਂ ਠੀਕ ਆ, ਕੀ ਨਹੀਂ ਤੈਨੂੰ ਚੰਗਾ ਲੱਗਾ ਤੁਹਾਨੂੰ, ਹਨਾ, ਸਭ ਕੁਝ ਤਾਂ ਠੀਕ ਆ। ਉਹ ਗੱਭਰੂ ਹੌਲੀ ਜਾਣੀ ਉਹਦੇ ਕੰਨ 'ਚ ਕਹਿੰਦਾ, ਉਮਰ ਦੇਖ ਲਾ, ਆ ਪੂਛਾਂ ਵਾਲਾ ਸੁਰਮਾ ਪਾਉਣ ਦੀ ਕੀ ਜ਼ਰੂਰਤ ਸੀਗੀ, ਹੁਣ ਕਹਿੰਦਾ ਇੰਨਾ ਚਿਰ ਹੋ ਗਿਆ। ਮੁਟਿਆਰ ਅੱਗਿਓਂ ਵੀ ਸੁਣਾ ਕੇ ਉਹਨੂੰ ਕਹਿੰਦੀ ਗੱਲ ਸੁਣੋ, ਕਹਿੰਦੀ ਓਏ ਉਮਰਾਂ 'ਚ ਕੀ ਰੱਖਿਆ, ਜੇ ਦਿਲ ਵਿੱਚ ਹੋਵੇ ਜਵਾਨੀ, ਬੰਦਾ ਬਣਦੇ, ਕਹਿੰਦੀ ਗੱਡੀ 'ਚ ਬੈਠ ਚਲੀਏ। ਅੱਛਾ ਜੀ। ਲਓ ਜੀ ਮੱਲੀ ਸਾਹਿਬ, ਰੱਬ ਦੇ ਬਖਸ਼ੇ ਹੋਏ ਗੋਰੇ ਰੰਗ ਤੇ ਸੁਰਮੇ ਦੇ ਚਮਕਾਰੇ ਤਾਂ ਪੈਂਦੇ ਸੀ ਜਿਹੜੇ, ਹਨਾ ਜੀ, ਪਰ ਉਹਨਾਂ ਦਾ ਆਪਸ ਵਿੱਚ ਹੀ ਪਿਆਰ, ਸਤਿਕਾਰ, ਮੁਹੱਬਤ, ਉਹ ਉਹਨਾਂ ਦੇ ਜਿੱਦਾਂ ਨਾ ਪਰਸਨੈਲਿਟੀ ਦੇ ਚਮਕਾਰੇ ਜਿਹੜੇ ਮੇਰੇ ਦਿਲ ਵਿੱਚ ਪਏ। ਮੈਂ ਉਹ ਕਿੱਦਾਂ ਮੈਨੂੰ ਨਾ ਡਿਕਸ਼ਨਰੀ 'ਚ ਸ਼ਬਦ ਨਹੀਂ ਮਿਲੇ। ਮੈਨੂੰ ਪੰਜਾਬੀ ਇੰਨੀ ਮੱਲੀ ਸਾਹਿਬ ਸੱਚ ਦੱਸਾਂ ਇੰਨੀ ਗੂੜੀ ਆਉਂਦੀ ਨਹੀਂ, ਮੇਰੀ ਸੋਚ ਬਹੁਤ ਸੋਹਣੀ ਹੈ ਜੀ, ਬਹੁਤ ਸੋਹਣੀ ਹੈ ਇਹ ਅੱਜ ਹੀ ਹੈ ਤੁਹਾਡੀ, ਬਹੁਤ ਸੋਹਣੀ ਬੋਲਣ ਦੇ ਜੀ। ਕਹਿੰਦੇ ਜੀ ਜੋੜੀਆਂ ਜੱਗੋਂ ਥੋੜੀਆਂ ਨਰੜ ਬਸੇਰੇ। ਫਿਰ ਮੇਰੇ ਦਿਲ ਵਿੱਚ ਜਿਹੜੀ ਥੋੜੀ ਬਹੁਤੀ ਪ੍ਰਮਾਤਮਾ ਨੇ ਕਲਾ ਬਖਸ਼ੀ ਆ ਕਲਮ ਦੀ, ਉਹ ਠੋਕਰਾਂ ਮਾਰਨ ਲੱਗ ਪਏ ਮੈਨੂੰ ਜੀ। ਤੇ ਅੱਖੀ ਦੇਖੀ ਮੁਹੱਬਤ ਤੇ ਪਿਆਰ ਦੀ ਸੱਚਾਈ ਦੇ ਜਿਹੜੇ ਚਮਕਾਰੇ ਮਾਰਦੇ ਮੋਤੀ ਨਾ, ਇਹਨਾਂ ਨੂੰ ਇੱਕ ਮਾਲਾ ਵਿੱਚ ਪਰੋ। ਅੱਜ ਮੇਰੀ ਰਚਨਾ ਦਾ ਸਿਰਲੇਖ ਹੈਗਾ ਜੀ ਸੁਰਮੇ ਦੇ ਚਮਕਾਰੇ। ਬਿਲਕੁਲ ਠੀਕ ਹੈ ਜੀ। ਮੱਲੀ ਸਾਹਿਬ, ਸੁਰਮਾ ਨਾ ਜਿੱਦਾਂ ਜਾਂ ਸਮਿਆਂ 'ਚ ਅਸੀਂ ਗਰੋਨ ਅਪ ਹੋਏ, ਮੈਂ ਗਰੋਨ ਅਪ ਹੋਇਆ ਜੀ ਜੀ, ਆਮ ਮੁਟਿਆਰਾਂ ਦੇ ਜਿੱਦਾਂ ਨਾ ਚਮਕਾਰੇ ਮਾਰਦਾ ਦਿਸਦਾ ਸੀ ਆਲੇ ਦੁਆਲੇ। ਠੀਕ ਹੈ। ਤੇ ਇਹ ਬਹੁਤ ਉਹਨਾਂ ਦੇ ਗਹਿਣਿਆਂ 'ਚ ਇੱਕ ਬਹੁਤ ਮਹੱਤਵਪੂਰਨ ਗਹਿਣਾ ਸੀ ਇਹ। ਪਰ ਜਿੱਦਾਂ ਜਿੱਦਾਂ ਸਮਾਂ ਜਿਹੜਾ ਕਰਵਟ ਬਦਲਦਾ ਗਿਆ, ਸੁਰਮੇ ਵਿਚਾਰੇ ਨੂੰ ਉਹਦੀ ਕਦਰ ਘਟਦੀ ਗਈ। ਹੁਣ ਅੱਜ ਕੱਲ੍ਹ ਤਾਂ ਨਾ ਛੋਟੀਆਂ ਛੋਟੀਆਂ ਉਹ ਸਾਈਆਂ ਚੱਲ ਪਈਆਂ, 4-4 5-5 ਉਹਨੀ ਆਪਣੇ ਪਰਸਾਂ ਵਿੱਚ ਪਾਈਆਂ ਹੁੰਦੀਆਂ, ਤੇ ਸੁਰਮਾ ਵਿਚਾਰਾ ਦਾ ਸ਼ੀਸ਼ਿਆਂ ਵਿੱਚ ਬੰਦ ਕੀਤਾ ਉਦਾਂ ਹੀ ਲਵਾਰੀਆਂ 'ਚ ਪਿਆ ਰਹਿੰਦਾ। ਤੇ ਲਓ ਮੈਂ ਕਵਿਤਾ ਸ਼ੁਰੂ ਕਰਦਾ ਜੀ ਆਪਣੇ। ਇਰਸ਼ਾਦ ਜੀ, ਇਰਸ਼ਾਦ। ਬਿਨ ਸੁਰਮੇ ਦੇ ਕਹਿੰਦਾ ਸੋਹਣੀ ਲੱਗਦੀ, ਬਿਨ ਸੁਰਮੇ ਦੇ ਸੋਹਣੀ ਲੱਗਦੀ, ਸੋਹਣੀ ਤੂੰ ਮਨਮੋਹਣੀ ਲੱਗਦੀ। ਤੈਨੂੰ ਸੱਚੋ ਸੱਚ ਸੁਣਾਇਆ, ਆ ਸੁਰਮਾ 5 ਰਤੀਆਂ, ਨਹੀਂ ਦੱਸ ਕਿਹੜਿਆਂ ਕੰਮਾਂ ਨੂੰ ਪਾਇਆ, ਤੇ ਸੁਰਮਾ 5 ਰਤੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਪ੍ਰੋਫੈਸਰ ਸਾਹਿਬ ਜੀ। ਕਹਿੰਦਾ ਸੁਣੋ ਮੱਲੀ ਸਾਹਿਬ, ਪਹਿਲਾ ਮੋੜ ਜੀ, ਜ਼ਿੰਦਗੀ ਦਾ ਪਹਿਲਾ ਮੋੜ। ਕਹਿੰਦਾ ਪਹਿਲੇ ਮੋੜ ਤੇ ਕਤਲ ਹੋ ਗਿਆ, ਪਹਿਲੇ ਮੋੜ ਤੇ ਕਤਲ ਹੋ ਗਿਆ, ਮਰ ਗਏ ਆਸ਼ਿਕ ਸਾਰੇ ਨੀ। ਵਾਹ। ਪਰ ਨਾ ਕਾਬੂ ਆਏ ਪੁਲਿਸ ਦੇ, ਪਰ ਨਾ ਕਾਬੂ ਆਏ ਪੁਲਿਸ ਦੇ, ਨੈਣ ਤੇਰੇ ਹਥਿਆਰੇ ਨੀ। ਵਾਹ ਜੀ ਵਾਹ।
ਤੂੰ ਕਾਤਲ ਤੂੰ ਜ਼ੁਲਮੀ, ਤੂੰ ਕਾਤਲ ਤੂੰ ਜ਼ੁਲਮੀ, ਆਪਾਂ ਕਹਿ ਕੇ ਕੇਸ ਚਲਾਇਆ, ਸੁਰਮਾ 5 ਰਤੀਆਂ, ਨਹੀਂ ਦੱਸ ਕਿਹੜਿਆਂ ਕੰਮਾਂ ਨੂੰ ਪਾਇਆ, ਸੁਰਮਾ 5 ਰਤੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ। ਥੈਂਕ ਯੂ ਜੀ। ਲਓ ਜੀ ਦੂਜਾ ਮੋੜ ਆ ਗਿਆ। ਦੂਜੇ ਮੋੜ ਤੇ ਲੱਭਦਾ ਫਿਰੇ ਦਿਲ, ਦੂਜੇ ਮੋੜ ਤੇ ਲੱਭਦਾ ਫਿਰੇ ਦਿਲ, ਲੱਭਦਾ ਦਿਲਵਰ ਜਾਨੀ ਨੂੰ, ਕਿਆ ਕਹਿਣੇ, ਪੈਰਾਂ ਦੇ ਵਿੱਚ ਪਾ ਕੇ ਝਾਂਜਰ, ਆਹਾ ਪੈਰਾਂ ਦੇ ਵਿੱਚ ਪਾ ਪਾ ਕੇ ਕੇ ਝਾਂਜਰ, ਗਲ ਵਿੱਚ ਕਾਲੀ ਗਾਨੀ ਨੂੰ। ਵਾਹ ਜੀ ਵਾਹ। ਮੱਲੀ ਸਾਹਿਬ ਗੋਰਾ ਰੰਗ ਹੋਵੇ ਤਾਂ ਕਾਲੀ ਗਾਨੀ ਹੋਵੇ, ਜਿਹੜਾ ਕੰਟਰਾਸਟ ਨਹੀਂ ਹੁੰਦਾ ਦੋਨਾਂ ਚੀਜ਼ਾਂ ਦੇ ਵਿੱਚ, ਫਿਰ ਕਿਆ ਕਹਿਣੇ ਉਹਦੇ, ਕਿਆ ਬਾਤਾਂ। ਪੈਰਾਂ ਦੇ ਵਿੱਚ ਪਾ ਕੇ ਝਾਂਜਰ, ਗਲ ਵਿੱਚ ਕਾਲੀ ਗਾਨੀ ਨੂੰ, ਘੁੰਮਿਆ ਦੇਸ਼ ਪੰਜਾਬ ਦਾ ਸਾਰਾ, ਘੁੰਮਿਆ ਦੇਸ਼ ਪੰਜਾਬ ਦਾ ਸਾਰਾ, ਪਰ ਗੱਭਰੂ ਪਸੰਦ ਨਹੀਂ ਆਇਆ, ਆ ਸੁਰਮਾ 5 ਰਤੀਆਂ, ਨਹੀਂ ਦੱਸ ਕਿਹੜਿਆਂ ਕੰਮਾਂ ਨੂੰ ਪਾਇਆ, ਆ ਸੁਰਮਾ 5 ਰਤੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਲਓ ਜੀ ਤੀਜਾ ਮੋੜ ਆ ਗਿਆ। ਤੀਜੇ ਮੋੜ ਤੇ ਚੱਲ ਗਿਆ ਜਾਦੂ, ਤੀਜੇ ਮੋੜ ਤੇ ਚੱਲ ਗਿਆ ਜਾਦੂ, ਹੁਸਨ ਲਈ ਅੰਗੜਾਈ ਨੀ, ਵੱਜਣ ਸਪੀਕਰ ਖੁਸ਼ੀਆਂ ਦੇ ਵਿੱਚ, ਵੱਜਣ ਸਪੀਕਰ ਖੁਸ਼ੀਆਂ ਦੇ ਵਿੱਚ, ਖੁਸ਼ੀਆਂ ਦੇ ਵਿੱਚ ਹੋਈ ਤੇਰੀ ਕੜਮਾਈ ਨੀ। ਵਾਹ ਵਾਹ। ਮਰਦੇ ਆਸ਼ਿਕ, ਮਰਦੇ ਆਸ਼ਿਕ ਸਮਰੇ ਦੇ, ਜਦ ਮੂੰਹ ਵਿੱਚ ਪਾਣੀ ਪਾਇਆ, ਆਹਾ ਸੁਰਮਾ 5 ਰਤੀਆਂ, ਨਹੀਂ ਦੱਸ ਕਿਹੜਿਆਂ ਕੰਮਾਂ ਨੂੰ ਪਾਇਆ, ਤੇ ਸੁਰਮਾ 5 ਰਤੀਆਂ। ਬਹੁਤ ਆਲਾ ਜੀ, ਬਹੁਤ ਆਲਾ, ਸ਼ਾਨਦਾਰ। ਥੈਂਕ ਯੂ ਜੀ, ਥੈਂਕ ਯੂ। ਲਓ ਜੀ ਚੌਥਾ ਮੋੜ ਆ ਗਿਆ ਹੁਣ ਜੀ। ਇਹ ਥੋੜਾ ਮੋੜ ਜਿੱਦਾਂ ਨਾ ਸਾਰਿਆਂ ਵਾਸਤੇ ਔਖਾ ਜਿਹਾ ਹੁੰਦਾ ਜੀ। ਇਹ ਇਰਸ਼ਾਦ ਜੀ ਕਹਿੰਦਾ ਚੌਥੇ ਮੋੜ ਤੇ ਢਲੀ ਜਵਾਨੀ, ਉਮਰ ਬੀਤ ਗਈ ਸਾਰੀ ਨੀ। ਵਾਹ ਬਈ ਵਾਹ, ਵਾਹ ਬਈ ਵਾਹ। ਚੌਥੇ ਮੋੜ ਤੇ ਢਲੀ ਜਵਾਨੀ, ਉਮਰ ਬੀਤ ਗਈ ਸਾਰੀ ਨੀ, ਨਾ ਰਹੀ ਉਹ ਤੋਰ ਮਿਰਗਣੀ, ਨਾ ਰਹੀ ਉਹ ਤੋਰ ਮਿਰਗਣੀ, ਨਾ ਉਡੇ ਤੇਰੀ ਫੁਲਕਾਰੀ ਨੀ। ਆਹਾ ਗੋਰੇ ਰੰਗ ਦੀ ਆਕੜ ਵਿੱਚ, ਗੋਰੇ ਰੰਗ ਦੀ ਆਕੜ ਦੇ ਵਿੱਚ ਕਿਉਂ ਸਾਰਾ ਹੀ ਵਕਤ ਲਗਾਇਆ, ਤੇ ਸੁਰਮਾ 5 ਰਤੀਆਂ, ਨਹੀਂ ਦੱਸ ਕਿਹੜਿਆਂ ਕੰਮਾਂ ਨੂੰ ਪਾਇਆ, ਤੇ ਸੁਰਮਾ 5 ਰਤੀਆਂ, ਦੱਸ ਕਿਹੜਿਆਂ ਕੰਮਾਂ ਨੂੰ ਪਾਇਆ, ਤੇ ਸੁਰਮਾ 5 ਰਤੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ ਤੁਹਾਡੀਆਂ ਸਮਰਾ ਜੀ। ਥੈਂਕ ਯੂ ਮੱਲੀ ਸਾਹਿਬ, ਧੰਨਵਾਦ ਦੇਣ ਦਾ। ਮੈਂ ਕਿਹਾ ਸੁਰਮਾ ਵਿਚਾਰਾ ਤਾਕੀਆਂ ਵਿੱਚ ਪਿਆ, ਇਹਨੂੰ ਕੱਢ ਕੇ ਕਿਤੇ ਮਾੜਾ ਜਿਹਾ ਇਹਦੇ ਵੀ ਚਮਕਾਰੇ ਪਾ ਦਈਏ, ਕੋਈ ਇਹਦੀ ਖਬਰ ਲੈ ਲੈ, ਕੋਈ ਲੈਂਦਾ ਨਹੀਂ। ਬਹੁਤ ਸ਼ਾਨਦਾਰ, ਧੰਨਵਾਦ ਬਹੁਤ ਜੀ ਤੁਹਾਡਾ। ਥੈਂਕ ਯੂ ਜੀ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਔਰ ਨਿਰਮਲ ਸਮਰਾ ਜੀ ਨੇ ਜਿਹੜੇ ਇਹਨਾਂ ਵਾਸਤੇ ਮੈਸੇਜ ਛੱਡਿਆ, ਮੋਹਨ ਲਾਲ ਜੀ ਨੇ YouTube ਤੇ ਬਹੁਤ ਸਾਰੀ ਦਾਤ ਭੇਜੀ ਸਮਰਾ ਜੀ ਤੁਹਾਡੇ ਲਈ। ਥੈਂਕ ਯੂ, ਇਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਜੀ। ਜੀ ਤੁਹਾਡਾ ਵੀ ਬਹੁਤ ਧੰਨਵਾਦ। ਔਰ ਪ੍ਰੋਫੈਸਰ ਸਾਹਿਬ ਬਜਾਏ ਦੇ ਕਿ ਮੈਂ ਅਗਲੀ ਕਮਰਸ਼ੀਅਲ ਬ੍ਰੇਕ ਵੱਲ ਵਧਾਂ, ਮੇਰੀ ਬੇਨਤੀ ਹੈ ਕਿ ਇੱਕ ਇਜਾਜ਼ਤ ਤੁਸੀਂ ਦੇ ਦਿਓ, ਇਸ ਤੋਂ ਬਾਅਦ ਆ ਕੇ ਬਾਕੀ ਸਹਿਯੋਗੀ ਨੇ ਜਿਹੜੇ ਉਹਨਾਂ ਨੂੰ ਮੌਕਾ ਦੇਣੇ ਜੀ। ਜ਼ਰੂਰ ਜੀ, ਜ਼ਰੂਰ। ਬਹੁਤ ਧੰਨਵਾਦ ਜੀ। ਔਰ ਸਰੋਤਿਓ, ਹੁਣ ਅਸੀਂ ਚੱਲੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਵੱਲ। ਮਿਲਨੇ ਆ ਇਸ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਔਰ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਾ।
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਜਿੱਥੇ ਤੁਹਾਡੇ ਵਾਸਤੇ ਹਫਤਾਵਾਰ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ ਕਵੀ ਦਰਬਾਰ। ਇਸ ਕਵੀ ਦਰਬਾਰ 'ਚ ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਤੁਹਾਡਾ ਆਪਣਾ ਮਸੂਦ ਮੱਲੀ, ਔਰ ਮੇਰੇ ਨਾਲ ਮੌਜੂਦ ਨੇ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਕਹਿੰਦੇ, ਬੜਾ ਨਿੱਘਾ ਜਿਹਾ ਸਵਾਗਤ ਆਪ ਜੀ ਦਾ ਬ੍ਰੇਕ ਤੋਂ ਬਾਅਦ। ਬਹੁਤ ਬਹੁਤ ਮਿਹਰਬਾਨੀ ਮਲੀ ਸਾਹਿਬ। ਪ੍ਰੋਫੈਸਰ ਸਾਹਿਬ ਹੁਣ ਅੱਗੇ ਵਧਾਂਗੇ, ਔਰ ਹੁਣ ਟੈਲੀਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਬੜੇ ਬੀਬੇ ਜੇ ਮੋਹਨ ਲਾਲ ਜੀ। ਮੋਹਨ ਲਾਲ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆ ਮੋਹਨ ਲਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕਵਿਤਾ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਛੱਡ ਦਿਲਾ। ਆਹਾ ਆਹਾ, ਛੱਡ ਦਿਲਾ ਕੀ ਪਾਣੀਆਂ ਕਹਾਣੀਆਂ, ਛੱਡ ਦਿਲਾ ਛੱਡ ਕੀਏ ਪਾਣੀਆਂ ਕਹਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ। ਵਾਹ ਜੀ ਵਾਹ। ਮਹਿਫਲਾਂ 'ਚ ਬੈਠ ਉਹਦਾ ਨਾਮ ਛੱਡ ਜਪਣਾ, ਮਹਿਫਲਾਂ 'ਚ ਬੈਠ ਉਹਦਾ ਨਾਮ ਜਪ ਛੱਡਣਾ, ਨਾਮ ਛੱਡ ਜਪਣਾ, ਛੱਡ ਦੇ ਇਕੱਲੇ ਬਹਿ ਕੇ ਵਿੱਚੋਂ ਵਿੱਚ ਖਪਣਾ, ਆਹਾ, ਛੱਡ ਦੇ ਇਕੱਲੇ ਬਹਿ ਕੇ ਵਿੱਚੋਂ ਵਿੱਚ ਖਪਣਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਲੈ ਹੈ। ਆਉਂਦੀਆਂ ਨਾ ਸੂਦ ਕਦੇ ਉਲਝੀਆਂ ਤਾਣੀਆਂ, ਆਉਂਦੀਆਂ ਨਾ ਸੂਦ ਕਦੇ ਉਲਝੀਆਂ ਤਾਣੀਆਂ, ਛੱਡ ਦੇ ਲੈ ਛੱਡ ਕੀਏ ਪਾਉਣੀਆਂ ਕਹਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ, ਵਾਹ ਜੀ ਐਵੇਂ ਵਾਹ, ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ। ਕੀ ਬਾਤਾਂ ਤੁਹਾਡੀਆਂ। ਜਿਹਦੀ ਯਾਦ ਵਿੱਚ ਰੋਵੇਂ ਉਹ ਤਾਂ ਕੋਈ ਗੈਰ ਸੀ ਮੱਲੀ ਸਾਹਿਬ। ਜੀ ਜੀ, ਇਰਸ਼ਾਦ ਜੀ ਇਰਸ਼ਾਦ। ਜਿਹਦੀ ਯਾਦ ਵਿੱਚ ਰੋਵੇਂ ਉਹ ਤਾਂ ਕੋਈ ਗੈਰ ਸੀ, ਤੁਰ ਗਿਆ ਜ਼ਿੰਦਗੀ 'ਚ ਕੋਲ ਕਿਸੇ ਜ਼ਹਿਰ ਸੀ, ਤੁਰ ਗਿਆ ਜ਼ਿੰਦਗੀ 'ਚ ਕੋਲ ਕਿਸੇ ਜ਼ਹਿਰ ਸੀ। ਵਾਹ ਜੀ ਵਾਹ, ਵਾਹ ਜੀ। ਜਾਣਾ ਪਾ ਐਵੇਂ ਪਾਣੀ 'ਚ ਮਧਾਣੀਆਂ, ਭੁੱਲ ਜਾਣਾ ਪਾ ਐਵੇਂ ਪਾਣੀ 'ਚ ਮਧਾਣੀਆਂ, ਭੁੱਲ ਜਾਣਾ ਪਾ ਐਵੇਂ ਪਾਣੀ 'ਚ ਮਧਾਣੀਆਂ, ਛੱਡ ਦਿਲਾ ਛੱਡ ਕੀਏ ਪਾਉਣੀਆਂ ਕਹਾਣੀਆਂ, ਛੱਡ ਦਿਲਾ ਛੱਡ ਕੀਏ ਪਾਣੀਆਂ ਕਹਾਣੀਆਂ। ਵਾਹ ਜੀ ਵਾਹ। ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਮੁਹੱਬਤਾਂ ਜੋ ਪਾਉਂਦੀ ਪਹਿਲਾਂ ਦਿਲਾਂ ਵਿੱਚ ਗੂੜੀਆਂ, ਮੁਹੱਬਤਾਂ ਜੋ ਪਾਉਂਦੀ ਪਹਿਲਾਂ ਦਿਲਾਂ ਨਾਲ ਗੂੜੀਆਂ, ਉਨੀਆਂ ਲੰਬੀਆਂ ਉਹ ਪਾ ਜਾਂਦੇ ਦੂਰੀਆਂ, ਉਨੀਆਂ ਲੰਬੀਆਂ ਉਹ ਪਾ ਜਾਂਦੇ ਦੂਰੀਆਂ। ਵਾਹ ਜੀ ਵਾਹ। ਬਾਗੀ ਹੋ ਕੇ ਅੰਬਰੀ ਲਾਉਂਦੇ ਨੇ ਉਡਾਰੀਆਂ, ਆਹਾ, ਬਾਗੀ ਹੋ ਕੇ ਅੰਬਰੀ ਉਹ ਲਾਉਂਦੇ ਨੇ ਉਡਾਰੀਆਂ, ਛੱਡ ਦਿਲਾ ਛੱਡ ਕੀਏ ਪਾਉਣੀਆਂ ਕਹਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਆਖਰੀ ਬੰਦਨੇ ਜੀ ਮੱਲੀ ਸਾਹਿਬ। ਜੀ ਜੀ। ਕੱਟ ਲੈ ਤੂੰ ਜਿਹੜੀ ਰਹਿੰਦੀ ਔਖਾ ਸੌਖਾ ਹੋ ਕੇ, ਕੱਟ ਲੈ ਤੂੰ ਜਿਹੜੀ ਰਹਿੰਦੀ ਔਖਾ ਸੌਖਾ ਹੋ ਕੇ, ਪਾਗਲਾਂ ਦੇ ਵਾਂਗ ਕਦੇ ਹੱਸ ਕਦੇ ਰੋ ਕੇ, ਪਾਗਲਾਂ ਦੇ ਵਾਂਗ ਕਦੇ ਹੱਸ ਕਦੇ ਰੋ ਕੇ। ਕੀ ਬਾਤਾਂ, ਕੀ ਬਾਤਾਂ। ਜੱਸੀ ਅੱਫੋ ਵਾਲੀ ਤੇ ਠੋਕਰਾਂ ਹੀ ਖਾਣੀਆਂ, ਜੱਸੀ ਅੱਫੋ ਵਾਲੀ ਤੇ ਠੋਕਰਾਂ ਹੀ ਖਾਣੀਆਂ, ਮੋਹਨ ਸਿੰਘ ਦੀ ਆਵਾਜ਼ ਹੈ ਤੂੰ ਠੋਕਰਾਂ ਹੀ ਖਾਣੀਆਂ, ਛੱਡ ਦਿਲਾ ਛੱਡ ਤੂੰ ਪਾਉਣੀਆਂ ਕਹਾਣੀਆਂ, ਛੱਡ ਦਿਲਾ ਛੱਡ ਕੀਏ ਪਾਣੀਆਂ ਕਹਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ, ਐਵੇਂ ਲੈ ਕੇ ਬੈਠ ਜਾਣਾ ਯਾਦਾਂ ਤੂੰ ਪੁਰਾਣੀਆਂ, ਬਹੁਤ ਛੱਡ ਦਿਲਾ ਛੱਡ ਕੇ ਪਾਣੀਆਂ ਕਹਾਣੀਆਂ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਸਾਹਿਬ ਦਾ, ਬਹੁਤ ਮਿਹਰਬਾਨੀ ਜੀ। ਤੁਹਾਡਾ ਬਹੁਤ ਧੰਨਵਾਦ ਮੋਹਨ ਲਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਜੀ ਸਾਡੇ ਬੜੇ ਹੀ ਪਿਆਰੇ ਮੋਹਨ ਲਾਲ ਜੀ। ਪ੍ਰੋਗਰਾਮ ਨੂੰ ਅੱਗੇ ਟੋਰਾਂਗੇ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਕੁਲਦੀਪ ਸਿੰਘ ਜੀ। ਕੁਲਦੀਪ ਸਿੰਘ ਜੀ, ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਤੁਹਾਡਾ। ਔਰ ਮੈਂ ਬੜੇ ਹੀ ਮਾਣ ਦੇ ਨਾਲ ਤੁਹਾਨੂੰ ਰੂਬਰੂ ਕਰ ਰਹੇ ਹਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਜੀ ਤੁਹਾਨੂੰ ਦੋਹਾਂ ਨੂੰ। ਤੇ ਮੈਂ ਕਵਿਤਾ ਕਰਦਾ ਸ਼ੁਰੂ। ਫੁੱਲਾਂ ਵਿੱਚ ਨਾ ਰਹੀਆਂ ਸੁਗੰਧੀਆਂ, ਮੋੜ ਲਏ ਮੂੰਹ ਸੱਕੇ ਸੰਬੰਧੀਆਂ, ਦਿਲ ਤੇ ਟੁੱਟੇ ਤਾਰ ਤਰਾਨਾ ਬਦਲ ਗਿਆ, ਗਿਰਗਿਟ ਵਾਂਗੂ ਰੰਗ ਜ਼ਮਾਨਾ ਬਦਲ ਗਿਆ। ਆਏ ਹਾਏ ਆਏ ਹਾਏ, ਕਿਆ ਲੈਣਾ ਨੇ ਜੀ, ਵਾਹ ਵਾਹ। ਚੰਗਾ ਮਾੜਾ ਕੋਈ ਨਾ ਵੇਖੇ, ਪਿੰਡਾਂ ਦੇ ਵਿੱਚ ਖੁੱਲ ਗਏ ਠੇਕੇ, ਮੈਂ ਖਾਨੇ ਦੀ ਨੀ ਲੋੜ ਪੈਮਾਨਾ ਬਦਲ ਗਿਆ, ਗਿਰਗਿਟ ਵਾਂਗੂ ਰੰਗ ਜ਼ਮਾਨਾ ਬਦਲ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਡਾਲਰਾਂ ਪਿੱਛੇ ਲੱਗਦੀਆਂ ਦੌੜਾਂ, ਕੋਠੀਆਂ ਕਾਰਾਂ ਬਣੀਆਂ ਲੋੜਾਂ, ਪੈਸੇ ਦੇ ਸਭ ਯਾਰ ਜਰਾਨਾ ਬਦਲ ਗਿਆ, ਗਿਰਗਿਟ ਵਾਂਗੂ ਰੰਗ ਜ਼ਮਾਨਾ ਬਦਲ ਗਿਆ। ਆਹਾ ਆਹਾ। ਕਿਸੇ ਨੂੰ ਇਹ ਨਾ ਆਵੇ ਉਕਤ, ਕਿਸੇ ਨੂੰ ਇਹ ਨਾ ਆਵੇ ਉਕਤ, ਉਹਨਾਂ ਖਰਚੋ ਜਿੰਨੀ ਬੁਕਤ, ਬੈਂਕ ਨਾ ਦੇਵੇ ਉਧਾਰ ਖਜ਼ਾਨਾ ਬਦਲ ਗਿਆ, ਗਿਰਗਿਟ ਵਾਂਗੂ ਰੰਗ ਜ਼ਮਾਨਾ ਬਦਲ ਗਿਆ।
ਸੁੱਕ ਗਈਆਂ ਨਾ ਰਹੀਆਂ ਸ਼ਾਮਾਂ, ਔਜੜ ਔਖੀਆਂ ਬਣੀਆਂ ਰਾਵਾਂ, ਕਰੇ ਨਾ ਕੋਈ ਪਿਆਰ ਫਸਾਨਾ ਬਦਲ ਗਿਆ, ਗਿਰਗਟ ਵਾਂਗੂ ਰੰਗ ਜਵਾਨਾ ਬਦਲ ਗਿਆ। वाह जी वाह, वाह जी वाह, क्या बात है। ਚੋਰਾਂ ਵੱਖਰਾ ਭੇਸ ਬਣਾਇਆ, ਸਾਧਾਂ ਵਾਲਾ ਚੋਲਾ ਪਾਇਆ, ਵੇਚਣ ਚਿੱਟਾ ਫੀਮ, ਵੇਚਿਆ ਚਿੱਟਾ ਫੀਮ, ਟਿਕਾਣਾ ਬਦਲ ਲਿਆ, ਗਿਰਗਟ ਵਾਂਗੂ ਰੰਗ ਜਮਾਨਾ ਬਦਲ ਗਿਆ। वाह ਕਿਰਸਾਨਾਂ ਸਿਰ ਚੜ ਗਏ ਕਰਜ਼ੇ, ਵਿਕਣ ਜ਼ਮੀਨਾਂ ਹੁੰਦੇ ਹਰਜੇ, ਤੰਗ ਹੱਥੋਂ ਸੀ ਕਿਰਸਾਨ, ਬਿਆਨਾ ਬਦਲ ਗਿਆ, हाय हाय, ਗਿਰਗਟ ਵਾਂਗੂ ਰੰਗ ਜਮਾਨਾ बदल गया। वाह जी वाह, वाह जी वाह। ਬੰਦਾ ਬਣਿਆ ਫਿਰੇ ਸ਼ਿਕਾਰੀ, ਘੜੇ ਸਕੀਮਾਂ ਕਰੇ ਤਿਆਰੀ, ਬਦਲੇ ਤੀਰ ਕਮਾਨ, ਬਦਲੇ ਤੀਰ ਕਮਾਨ, ਨਿਸ਼ਾਨਾ ਬਦਲ ਲਿਆ, ਬਦਲ ਗਿਆ, ਗਿਰਗਟ ਵਾਂਗੂ ਰੰਗ ਜਮਾਨਾ ਬਦਲ ਗਿਆ। ਵੱਧਦੀ ਜਾਵੇ ਗੁੰਡਾਗਰਦੀ, ਲੁੱਟਾਂ ਪਾਸ, ਲੁੱਟਾਂ ਪਾਸ ਪਾਲੀ ਪੁਲਿਸ ਦੀ ਵਰਦੀ। ਵੱਧ ਗਈ ਜਾਵੇ ਗੁੰਡਾਗਰਦੀ, ਲੁੱਟਾਂ ਪਾਲੀ ਪੁਲਿਸ ਦੀ ਵਰਦੀ, ਸਭ ਤੌਰ ਤਰੀਕਾ ਢੰਗ ਪੁਰਾਣਾ ਬਦਲ ਗਿਆ, ਗਿਰਗਟ ਵਾਂਗੂ ਰੰਗ ਜਮਾਨਾ ਬਦਲ ਗਿਆ। ਵਾਹ ਬਈ ਵਾਹ, ਵਾਹ ਬਈ ਵਾਹ। ਬੰਦੇ ਵਿੱਚ ਨਾ ਰਹੀ ਸਚਾਈ, ਝੂਠੀਆਂ ਹੀ ਪਾਉਂਦਾ ਹਾਲ ਦੁਹਾਈ, ਸੱਚ ਦਿੱਤਾ ਦਿਲੋਂ ਬਸਾਰ, ਬਹਾਨਾ ਬਦਲ ਗਿਆ, ਗਿਰਗਟ ਵਾਂਗੂ ਰੰਗ ਜਵਾਨਾ ਬਦਲ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਨਾ ਉਹ ਪਹਿਲੀਆਂ ਵਾਲੀਆਂ ਅਕਲਾਂ, ਨਾ ਉਹ ਪਹਿਲਾਂ ਵਾਲੀਆਂ ਅਕਲਾਂ, ਨਾ ਉਹ ਸੂਰਤਾਂ ਸੋਹਣੀਆਂ ਸ਼ਕਲਾਂ, ਨਾ ਸੋਚਣ ਦਾ ਪਹਿਲਾਂ ਵਾਲਾ ਖਾਨਾ ਸੋਚਦਾ ਪਹਿਲਾਂ ਵਾਲਾ ਖਾਨਾ ਬਦਲ ਗਿਆ, ਗਿਰਗਟ ਵਾਂਗੂ ਰੰਗ ਜਮਾਨਾ ਬਦਲ ਗਿਆ। ਵਾਹ ਬਈ ਵਾਹ, ਵਾਹ ਬਈ ਵਾਹ। ਜੇ ਤੁਸੀਂ ਕਹਿੰਦੇ ਆ ਤੇ ਇੱਕ ਹੋਰ ਸੁਣਾ ਦਿੰਦਾ, ਨਹੀਂ ਤਾਂ ਚਲੋ ਠੀਕ ਹੈ ਜੀ। ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ, ਵੈਸੇ ਮੇਰੇ ਵੱਲੋਂ ਤੇ ਮੈਂ ਕਹਿੰਦੇ ਜੀ ਆਇਆਂ ਨੂੰ, ਬਾਕੀ ਹੁਕਮ ਪ੍ਰੋਫੈਸਰ ਸਾਹਿਬ ਤੁਹਾਡਾ। ਜ਼ਰੂਰ ਜੀ ਜ਼ਰੂਰ ਜੀ ਜ਼ਰੂਰ ਸੁਣਾਓ ਜੀ ਇੱਕ ਹੋਰ। ਚਲੋ ਜੀ। ਬਾਈਆਂ ਹਿੱਕ ਤੇ ਲਕੀਰਾਂ, ਸੀਨਾ ਕੀਤਾ ਲੀਰੋਂ ਲੀਰਾਂ, ਲੀਰਾਂ ਡੂੰਗੀ ਸਾਂਝ ਸੀ ਦਿਲਾਂ ਦੀ, ਹੋਵੇ ਸਕਿਆ ਜੋ ਵੀਰਾਂ, ਪੱਤੀ ਮਹਿਕਾਂ ਵੰਡਦਾ ਗੁਲਾਬ ਹੋ ਗਿਆ, ਵੱਖ ਪੂਰਬੀ ਤੋਂ ਪੱਛਮੀ ਪੰਜਾਬ ਹੋ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਪਾਈਆਂ ਵੰਡੀਆਂ ਫਰੰਗੀ, ਧਰਤੀ ਲਹੂ ਨਾਲ ਰੰਗੀ, ਜਿੰਨਾ ਫਿਰਕਾ ਪ੍ਰਸਤੀ ਦੀ ਖੇਡ ਖੇਡੀ ਨੰਗੀ, ਅੱਗ ਲੱਗੀ ਐਸੀ ਭੁੱਜ ਕੇ ਕਬਾਬ ਹੋ ਗਿਆ, ਵੱਖ ਪੂਰਬੀ ਤੋਂ ਪੱਛਮੀ ਪੰਜਾਬ ਹੋ ਗਿਆ। ਹਾਏ 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 ਹਾਏ, ਕੀ ਦਰਦ। ਛੱਡ ਆਏ ਨਨਕਾਣਾ, ਔਖਾ ਹੋਇਆ ਜਿੱਥੇ ਜਾਣਾ, ਚਾਹੁੰਦੀ ਸੰਗਤ ਗੁਰਾਂ ਦੀ, ਉੱਥੇ ਸੀਸ ਜਾ ਨਿਭਾਣਾ, ਜਿੱਥੇ ਵੱਜਦੀ ਮਰਦਾਨੇ ਦੀ ਰਬਾਬ ਖੋ ਗਿਆ, ਹਾਏ 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 ਹਾਏ, ਵੱਖ ਪੂਰਬੀ ਤੋਂ ਪੱਛਮੀ ਪੰਜਾਬ ਹੋ ਗਿਆ। ਹਾਏ ਹਾਏ। ਸਾਂਝੇ ਸੂਫੀ ਨੇ ਫਕੀਰ, ਸਾਂਝੀ ਵਾਰਿਸ ਦੀ ਹੀਰ, ਲੋਕੀ ਕਰਦੇ ਸਲਾਮਾਂ, ਸਾਂਝੇ ਸਭਨਾਂ ਦੇ ਪੀਰ, ਬਿਆਸਾ ਰਾਵੀ ਨਾਲੋਂ ਵੱਖਰਾ ਚਨਾਬ ਹੋ ਗਿਆ, ਵੱਖ ਪੂਰਬੀ ਤੋਂ ਪੱਛਮੀ ਪੰਜਾਬ ਹੋ ਗਿਆ। ਵਾਹ ਜੀ ਵਾਹ, ਵਾਹ ਜੀ ਵਾਹ। ਗਈ ਮਜਬਾਂ ਚ ਵੰਡੀ, ਮਾਂ ਬੋਲੀ ਹੋਈ ਰੰਡੀ, ਲੱਗੀ ਅੱਗ ਦੋਵੇਂ ਪਾਸੇ, ਕਦੇ ਹੋਈ ਨਾ ਉਹ ਠੰਡੀ, ਦਰਦ ਦੋਵੇਂ ਪਾਸੇ ਵਧੇ ਬੇਹਿਸਾਬ ਹੋ ਗਿਆ, ਵੱਖ ਪੂਰਬੀ ਤੋਂ ਪੱਛਮੀ ਪੰਜਾਬ ਹੋ ਗਿਆ। ਕੰਧ ਨਫ਼ਰਤਾਂ ਦੀ ਤੋੜੋ, ਨਾਤਾ ਪਿਆਰ ਨਾਲ ਜੋੜੋ, ਕੁਲਦੀਪ ਸੁੱਖ ਇੱਕ ਦੂਸਰੇ ਦਾ, ਰੱਬ ਸੋਹਣੇ ਕੋਲੋਂ ਲੋੜੋ, ਹੋਵੇ ਚੰਗਾ ਜਿਹੜਾ ਅਕਸ਼ ਖਰਾਬ ਹੋ ਗਿਆ, ਵੱਖ ਪੂਰਬੀ ਤੋਂ ਪੱਛਮੀ ਪੰਜਾਬ ਹੋ ਗਿਆ, ਪੂਰਬੀ ਤੋਂ ਪੱਛਮੀ ਪੰਜਾਬ। ਸਤਿ ਸ਼੍ਰੀ ਅਕਾਲ ਜੀ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਹੀ ਬਾਤਾਂ ਤੁਹਾਡੀਆਂ, ਮੈਂ ਕਹਿਣ ਡਿਆ ਵਾਹ। ਛਾਗੇ ਜੇ ਕੁਲਦੀਪ ਜੀ। ਓਕੇ ਜੀ, ਥੈਂਕ ਯੂ। ਨੰਬਰ ਇੱਕ ਕਵਿਤਾ ਕਹੀ ਹੈ ਜੀ, ਨੰਬਰ 1, ਬਹੁਤ ਖੂਬ। ਵਾਹ ਜੀ ਵਾਹ। ਪ੍ਰੋਫੈਸਰ ਸਾਹਿਬ ਦੀ ਜੇ ਸਲਾਹਣਾ ਆ ਗਈ ਹੈ ਤੇ ਫਿਰ ਤੇ ਮੈਂ ਕਹਿਣੇ ਬਾ ਕਮਾਲ ਹੋ ਗਿਆ। ਹਾਂਜੀ, ਥੈਂਕ ਯੂ, ਇਹਨਾਂ ਦਾ ਧੰਨਵਾਦ। ਥੈਂਕ ਯੂ ਸੋ ਮਚ ਕੁਲਦੀਪ ਜੀ, ਥੈਂਕ ਯੂ। ਔਰ ਆਸ ਕਰ ਰਹੇ ਹਾਂ ਕਿ ਆਉਂਦੇ ਦਿਨਾਂ 'ਚ ਵੀ ਤੁਹਾਡੇ ਨਾਲ ਮੁਲਾਕਾਤ ਰਹੇਗੀ ਔਰ ਸਾਂਝ ਬਣਾਉਂਦੇ ਰਹੋਗੇ। ਓਕੇ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਇਹ ਸਨ ਜੀ ਬਹੁਤ ਹੀ ਜਿਹਨੂੰ ਕਹਿੰਦੇ ਕਿ ਰਿਦਮ ਦੇ ਨਾਲ ਸਾਡੇ ਨਾਲ ਸਾਂਝ ਬਣਾਉਣ ਵਾਲੇ ਕੁਲਦੀਪ ਸਿੰਘ ਜੀ। ਤੇ ਹੁਣ ਪ੍ਰੋਗਰਾਮ ਦਾ ਸ਼ਿੰਗਾਰ ਬਣਾਉਣ ਜਾਣ ਡਏ ਹਾਂ ਅਸੀਂ ਆਪਣੇ ਹਰਮਨ ਪਿਆਰੇ ਕਮਲ ਬੰਗਾ ਜੀ ਨੂੰ। ਕਮਲ ਬੰਗਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਮਹਾਰਾਜ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੁਣਾਓ ਕੀ ਹਾਲ ਹੈ? ਬਿਲਕੁਲ ਠੀਕ ਠਾਕ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਥੈਂਕ ਯੂ। ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤੇ ਮੱਲੀ ਸਾਹਿਬ, ਇਹਨਾਂ ਨੂੰ ਮੇਰਾ ਖਿਆਲ ਜੁਰਮਾਨਾ ਹੋਣਾ ਚਾਹੀਦਾ ਹੈ ਕਿ ਇੱਕ ਕਵਿਤਾ ਦਾ, ਕਿਉਂਕਿ ਇਹਨਾਂ ਨੇ ਪਿਛਲੇ 2 ਹਫ਼ਤੇ ਨਗਾ ਹੀ ਦਿੱਤੇ ਜੀ। 2 ਦੀ ਥਾਂ 1 ਵੀ ਹੋਵੇ, ਤੁਸੀਂ ਜੁਰਮਾਨੇ ਦਾ ਐਲਾਨ ਕੀਤਾ, ਮੇਰਾ ਕੰਮ ਆ ਵਸੂਲੀ ਕਰਕੇ ਦੇਣਾ। ਕਮਲ ਬੰਗਾ ਜੀ 1 ਨਹੀਂ 2 ਗੱਲਾਂ 2 ਸ਼ਾਵਾਂ ਸੁਣਨੀਆਂ ਸੀ। ਉਹ ਨਹੀਂ, ਪਹਿਲਾਂ ਗੱਲ ਸੁਣੋ, ਪਹਿਲਾਂ ਜਿਹੜਾ ਆਪਣਾ ਭੁਲੇਖਾ ਕੱਢੋ। ਨਹੀਂ, ਅਸੀਂ ਭਲੇਖੇ ਵਾਲੇ ਪਾਸੇ ਜਾਣਾ ਨਹੀਂ। ਦੇਖੋ ਤੁਹਾਨੂੰ ਸਫਾਈ, ਮੇਰੀ ਬੇਨਤੀ ਸੁਣੋ ਕਮਲ ਬੰਗਾ ਜੀ। ਨਹੀਂ, ਮੈਂ ਮਿਸ ਕੀਤਾ ਹੀ ਨਹੀਂ। ਹਾਂ, ਤੇ ਅਸੀਂ ਤੁਹਾਡੇ ਕੋਲ ਸਫਾਈ ਮੰਗੀ ਨਹੀਂ, ਅਸੀਂ ਤੇ ਇਲਜ਼ਾਮ ਲਾਇਆ ਦੇ ਨਾਲ ਜੁਰਮਾਨਾ ਲੈਣਾ ਤੁਹਾਡੇ ਕੋਲ ਬਸ। ਉਹ ਚਲੋ ਕੋਈ ਨਹੀਂ, ਹੁਣ ਪਤਾ ਕੀ ਵਾਰੀ ਕਈ ਵਾਰੀ ਹੁੰਦਾ ਹੈ ਪ੍ਰੋਫੈਸਰ ਸਾਹਿਬ ਨਹੀਂ ਟਾਲ ਸਕਦਾ ਮੈਂ। ਬਸ ਆਜੋ ਆਜੋ। ਕਈ ਵਾਰੀ ਸਮਾਨ ਥੋੜਾ ਹੁੰਦਾ ਤੇ ਜਗ੍ਹਾ ਜ਼ਿਆਦੀ ਹੁੰਦੀ ਹੈ, ਕਈ ਵਾਰੀ ਜਗ੍ਹਾ ਜ਼ਿਆਦੀ ਹੁੰਦੀ ਤੇ ਸਮਾਨ ਥੋੜਾ ਹੁੰਦਾ। ਨਹੀਂ, ਹੁਣ ਵੇਖੋ, ਜੇ ਤੇ ਅੱਜ ਜੁਰਮਾਨਾ ਦੇ ਲੈਂਦੇ ਜੇ ਤੇ ਠੀਕ ਹੈ, ਜੇ ਅਗਲੀ ਵਾਰ ਤਾਰਨਾ ਜੇ ਤੇ ਸੂਦ ਦੇ ਨਾਲ ਜੇ ਵਿਆਜ ਨਾਲ। ਅਗਲੀ ਵਾਰੀ ਮੈਂ ਫਿਰ ਦੱਸ ਕੇ ਕਰੂੰਗਾ। ਨਹੀਂ, ਅਗਲੀ ਵਾਰੀ ਫਿਰ ਸਾਡੀ ਮਰਜ਼ੀ ਹੈ। ਅੱਜ ਤੇ ਵੇਖੋ ਤੁਹਾਨੂੰ ਸਾਰੀਆਂ ਸੱਤੇ ਮਾਫ ਨੇ 2 ਸ਼ਾਵਾਂ ਸੁਣਾਉਣ ਤੇ, ਮਰਜ਼ੀ ਵੀ ਤੁਹਾਡੀ। ਫਿਰ ਕਈ ਵਾਰੀ ਦੇਖੋ ਮੱਲੀ ਸਾਹਿਬ, ਸੌਰੀ, ਆਪਣਾ ਪ੍ਰੋਬਲਮ ਹੁੰਦੀ ਆ ਵੀ ਹਰ ਚੀਜ਼ ਤੁਹਾਨੂੰ ਜ਼ਬਾਨੀ ਯਾਦ ਨਹੀਂ ਹੁੰਦੀ। ਆਇਆ ਚਲੋ, ਇਰਸ਼ਾਦ ਜੀ, ਇਰਸ਼ਾਦ। ਪ੍ਰੋਫੈਸਰ ਸਾਹਿਬ ਅੱਜ ਦੀ ਗੁੰਜਾਇਸ਼ ਦੇ ਦਿਓ, ਆਉਣ ਵਾਲੇ ਫਿਰ ਕਿਸੇ ਵਕਤ 'ਚ ਅਸੀਂ ਬੰਗਾ ਜੀ ਜਿਹੜੇ ਨੇ ਉਧਾਰ ਵੀ ਤਿਆਰ ਆਇਆ ਕਰੂੰਗਾ। 2 ਦੀ ਬਜਾਏ ਵੀ 3 ਲੈ ਕੇ ਰੱਖਿਆ ਕਰੂੰ। ਬਾਬਾ 2 ਤੇ ਲਾਜ਼ਮੀ ਰੱਖਿਆ ਜੇ, ਕਿਉਂਕਿ 1 ਤੁਸੀਂ ਚੁਕਾਉਣੀ। ਜੀ ਆਇਆਂ ਜੀ, ਜੀ ਆਇਆਂ। ਲਓ ਜੀ, ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਅਤੇ ਮਸੂਦ ਮੱਲੀ ਜੀ, ਤੁਹਾਡੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਨਵੀਂ ਗਜ਼ਲ ਹੈ, ਤੇ ਗਜ਼ਲ ਤੋਂ ਪਹਿਲਾਂ ਨਿੱਕਾ ਜਿਹਾ ਸ਼ੇਰ ਹੈ। ਇਰਸ਼ਾਦ ਜੀ। ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ। ਥੈਂਕ ਯੂ। ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਹੈ, ਜੋ ਬਚਿਆ ਇਹ ਵੀ ਤਾਂ ਬਦਲ ਰਿਹਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਥੈਂਕ ਯੂ ਜੀ। ਜੋ ਬਚਿਆ ਇਹ ਵੀ ਤਾਂ ਬਦਲ ਰਿਹਾ। ਲਓ ਜੀ, ਗਜ਼ਲ ਹੈ। ਇਰਸ਼ਾਦ ਜੀ। ਕੀ ਪਤਾ ਕਿਸਨੇ ਕਿਸ ਨੂੰ ਪਿਆਰ ਕਰਨਾ ਹੈ। ਕੀ ਪਤਾ ਕਿਸਨੇ ਕਿਸ ਨੂੰ ਪਿਆਰ ਕਰਨਾ ਹੈ, ਤੇ ਕੀ ਪਤਾ ਕਿਸਨੇ ਕਿਸ ਤੇ ਵਾਰ ਕਰਨਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਥੈਂਕ ਯੂ। ਅਗਲਾ ਸ਼ੇਰ ਹੈ। ਦੇਖੋ, ਭੁਲੇਖਾ ਵੀ ਇੱਕ ਗਲਤੀ ਹੁੰਦੀ ਹੈ। ਭੁਲੇਖਾ ਵੀ ਇੱਕ ਗਲਤੀ ਹੁੰਦੀ ਹੈ, ਨਾਲੇ ਗਲਤੀ ਨਜ਼ਾਰੋ ਖੁਆਰ ਕਰਨਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਥੈਂਕ ਯੂ। ਅਗਲਾ ਸ਼ੇਰ ਹੈ। ਇੱਕ ਸ਼ੇਰ ਦੂਜੇ ਪਾਸੇ ਵੀ ਆ ਗਿਆ ਹਵਾ ਦੇ ਨਾਲ ਹੀ ਜੀ। ਜਿਸ ਦੇ ਰੋਮ ਰੋਮ ਚ ਰਚੀ ਹੁੰਦੀ ਬੇਈਮਾਨੀ। ਜਿਸ ਦੇ ਰੋਮ ਰੋਮ ਚ ਰਚੀ ਹੁੰਦੀ ਬੇਈਮਾਨੀ, ਅਕਸਰ ਉਸਨੇ ਇਹੋ ਵਪਾਰ ਕਰਨਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਥੈਂਕ ਯੂ ਜੀ। ਅਗਲਾ ਸ਼ੇਰ ਹੈ। ਦਿਨੇ ਇਨਸਾਨ ਜੋ ਮਰਜ਼ੀ ਕਰਦਾ ਕਰਾਉਂਦਾ। ਦਿਨੇ ਇਨਸਾਨ ਜੋ ਮਰਜ਼ੀ ਕਰਦਾ ਕਰਾਉਂਦਾ, ਪਰ ਘਰ ਆ ਕੇ ਉਸਨੇ ਜ਼ਿਕਰ ਕਰਨਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਵਾਹ। ਥੈਂਕ ਯੂ ਜੀ। ਪਰ ਘਰ ਆ ਕੇ ਉਸਨੇ ਜ਼ਿਕਰ ਕਰਨਾ ਹੈ। ਬੇਸ਼ੱਕ ਪਾਕ ਮੁਹੱਬਤ ਵੀ ਕਿਉਂ ਨਾ ਹੋਵੇ। ਬੇਸ਼ੱਕ ਪਾਕ ਮੁਹੱਬਤ ਵੀ ਕਿਉਂ ਨਾ ਹੋਵੇ। ਦੱਸੋ ਕੱਚੇ ਘੜੇ ਨੇ ਚਨਾ ਕਿਵੇਂ ਤਰਨਾ। ਵਾਹ ਬਈ ਵਾਹ, ਵਾਹ ਬਈ ਵਾਹ। ਦੱਸੋ ਕੱਚੇ ਘੜੇ ਨੇ ਚਨਾ ਕਿਵੇਂ ਤਰਨਾ, ਪਾਰ ਕਰਨਾ ਹੈ। ਇਕਰਾਰ ਵੀ ਸਮੇਂ ਸਮੇਂ ਦਾ ਲੈਣ ਦੇਣ ਹੁੰਦਾ। ਇਕਰਾਰ ਵੀ ਸਮੇਂ ਸਮੇਂ ਦਾ ਲੈਣ ਦੇਣ ਹੁੰਦਾ। ਉਂਝ ਵੀ ਭਗਾਉਣ ਵਾਲੇ ਨੇ ਹੀ ਇਕਰਾਰ ਕਰਨਾ। ਵਾਹ 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 ਵਾਹ, ਕੀ ਬਾਤ ਹੈ। ਥੈਂਕ ਯੂ ਜੀ। ਉਂਝ ਵੀ ਭਗਾਉਣ ਵਾਲੇ ਨੇ ਹੀ ਇਕਰਾਰ ਕਰਨਾ ਹੈ। ਅਗਲਾ ਸ਼ੇਰ ਹੈ ਜੀ। ਬੰਦੇ ਦੀ ਆਦਤ ਤੇ ਮੌਸਮ ਦੀ ਤਾਸੀਰ ਬਦਲੀ। ਵਾਹ ਬਈ ਵਾਹ।
ਬੰਦੇ ਦੀ ਆਦਤ ਤੇ ਮੌਸਮ ਦੀ ਤਾਸੀਰ ਬਦਲੀ, ਤਾਈਂ ਬੰਦੇ ਤੇ ਬੰਦੇ ਨੇ ਮਸਾਂ ਇਤਵਾਰ ਕਰਨਾ। ਆਹਾ ਹਾ 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 ਆਹਾ ਥੈਂਕ ਯੂ। ਤਾਈਂ ਬੰਦੇ ਤੇ ਬੰਦੇ ਨੇ ਮਸਾਂ ਇਤਵਾਰ ਕਰਨਾ ਹੈ। ਆਖਰੀ ਸ਼ੇਰ ਹੈ ਜੀ। ਇਰਸ਼ਾਦ ਜੀ। ਜ਼ਮੀਨ ਜਿੰਨੀ ਮਰਜੀ ਟਿੜੀ ਹੋਵੇ ਕਮਲ, ਆਹਾ ਜ਼ਮੀਨ ਜਿੰਨੀ ਮਰਜੀ ਟਿੜੀ ਹੋਵੇ ਕਮਲ, ਫਿਰ ਵੀ ਮਾਲਕ ਨੇ ਤਾਂ ਸਤਿਕਾਰ ਕਰਨਾ ਹੈ। वाह जी वाह जी वाह, क्या बात है। ਥੈਂਕ ਯੂ। ਫਿਰ ਵੀ ਮਾਲਕ ਨੇ ਤਾਂ ਸਤਿਕਾਰ ਕਰਨਾ ਹੈ। ਕੀ ਪਤਾ ਕਿਸ ਨੇ ਕਿਸੇ ਨੂੰ ਪਿਆਰ ਕਰਨਾ ਹੈ, ਤੇ ਕੀ ਪਤਾ ਕਿਸ ਨੇ ਕਿਸ ਤੇ ਵਾਰ ਕਰਨਾ। आहा आहा क्या कहने क्या ਥੈਂਕ ਯੂ कहने। ਜੀ, ਬੜੀ ਮਿਹਰਬਾਨੀ ਤੁਹਾਡੇ ਟਾਈਮ ਦੀ। ਬਹੁਤ ਖੂਬ। ਤੇ ਹੁਣ ਮੈਨੂੰ ਪਤਾ ਲੱਗ ਗਿਆ ਵੀ ਕਿਤੇ ਕਿਤੇ ਤੁਹਾਡੇ ਦਾ ਲੱਗ ਜਾਇਆ ਕਰਨਾ, ਗੱਫਾ ਲੱਗ ਜਾਇਆ ਕਰਨਾ। ਬਾ ਜੀ ਇਹ ਹੁਣ ਜਿਨ੍ਹਾਂ ਨਾਲ ਪਿਆਰ ਹੈ ਇਹ ਸਕੀਮ ਉਹਨਾਂ ਲਈ ਹੈ, ਔਰ ਵੇਖੋ ਅਸੀਂ ਤੁਹਾਨੂੰ ਕਿੰਨਾ ਚ ਸ਼ੁਮਾਰ ਕੀਤਾ ਹੈ ਬੰਗਾ ਜੀ। ਬੜੀ ਮਿਹਰਬਾਨੀ ਮਹਾਰਾਜ ਤੁਹਾਡੇ। ਸਹੀ ਬਹਿਣਾ ਚ ਤੁਹਾਡੇ ਕਰਕੇ ਜਿਹੜੀ ਆ ਸਾਡੀ ਹਾਜ਼ਰੀ ਹੈ। ਸਿਰ ਮੱਥੇ ਤੁਸੀਂ ਆਓ, ਇਹ ਰੌਣਕਾਂ ਤੁਹਾਡੇ ਦਮ ਦੇ ਨਾਲ ਨੇ। ਬੜੀ ਮਿਹਰਬਾਨੀ ਰਾਸ਼ਟਰੀ ਸਾਰਿਆਂ ਦੀ, ਬੜੀ ਕੋਸ਼ਿਸ਼ ਹੈ, ਮਤਲਬ ਇੱਕ ਦੂਜੇ ਦੀ ਕੋਆਪਰੇਸ਼ਨ ਹੈ, ਹੱਲਾਸ਼ੇਰੀ ਹੈ, ਵਧੀਆ। ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਤੁਹਾਡਾ ਕਮਲ ਬੰਗਾ। ਬੜੀ ਮਿਹਰਬਾਨੀ ਤੁਹਾਡੀ ਜੀ। ਸਿਰ ਮੱਥੇ ਜੀ, ਸਿਰ ਮੱਥੇ, ਬਹੁਤ ਬਹੁਤ ਧੰਨਵਾਦ। ਇਹ ਸਮਝੀ ਸਾਡੇ ਬੜੇ ਹੀ ਬੀਬੇ, ਸਾਡੇ ਬੜੇ ਪਿਆਰੇ ਕਮਲ ਬੰਗਾ ਜੀ, ਜਿਨ੍ਹਾਂ ਆ ਕੇ ਸਾਂਝ ਬਣਾਈ। ਪ੍ਰੋਫੈਸਰ ਸਾਹਿਬ, ਮੈਂ ਇਸ ਤੋਂ ਪਹਿਲਾਂ ਕਿ ਸਾਡੇ ਜਿਹੜੇ ਅਗਲੇ ਸਹਿਯੋਗੀ ਨੇ ਉਹਨਾਂ ਨਾਲ ਜਾਵਾਂ, ਮੈਂ ਚਾਹੁੰਦਾ ਹੈ ਕਿ ਤੁਹਾਨੂੰ ਲਹਿੰਦੇ ਪੰਜਾਬ ਦੇ ਕਿਸੇ ਲਿਖਾਰੀ ਦੀ ਕੋਈ ਸ਼ਾਇਰ ਹੈ ਜਿਹੜੀ ਉਹ ਸੁਣਾਵਾਂ। ਫਿਰ ਉਸ ਤੋਂ ਬਾਅਦ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ, ਔਰ ਕਮਰਸ਼ੀਅਲ ਬ੍ਰੇਕ ਤੋਂ ਫਿਰ ਜਦੋਂ ਵਾਪਸ ਆਈਏ ਤੇ ਫਿਰ ਸਾਡੇ ਜਿਹੜੇ ਅੱਗੇ ਸਹਿਯੋਗੀ ਹੋਣਗੇ ਉਹਨਾਂ ਨੂੰ ਤੁਹਾਡੇ ਰੂਬਰੂ ਕਰੀਏ, ਅਗਰ ਤੁਹਾਡੀ ਇਜਾਜ਼ਤ ਹੋਵੇ। ਜ਼ਰੂਰ ਮਲਕ ਸਾਹਿਬ, ਜ਼ਰੂਰ ਜੀ। ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਤੁਹਾਡਾ। ਤੇ ਮੈਂ ਅੱਜ ਤੁਹਾਡੇ ਰੂਬਰੂ ਅਨਵਰ ਮਸੂਦ ਹੋਣੇ ਨੇ, ਜਿਹੜੇ ਬਨੈਣ ਲੈ ਕੇ ਆਉਂਦੇ ਹੋ, ਬਨੈਣ ਲੈ ਕੇ ਜਾਂਦੇ ਹੋ, ਔਰ ਹੋਰ ਉਹਨਾਂ ਦੀਆਂ ਬਹੁਤ ਮਜ਼ਾਹ ਭਰੀਆਂ ਜਿਹੜੀਆਂ ਨਜ਼ਮਾਂ ਨੇ ਉਹਨਾਂ ਚੋਂ ਕੋਈ ਇੱਕ ਆ ਜਿਹੜੀ ਉਹ ਸੁਣਾਉਣ ਲੱਗਾ। ਹਾਂ, ਮੇਰਾ ਇਹ ਵਾਅਦਾ ਹੈ ਕਿ ਅੱਜ ਮੈਂ ਅਨਵਰ ਮਸੂਦ ਹੋਣਾ ਦਾ ਉਹ ਰੂਪ ਤੁਹਾਨੂੰ ਵਿਖਾਉਣ ਲੱਗਾ ਆ ਜਿਹਦੇ ਤੋਂ ਲੋਕ ਬਹੁਤ ਘੱਟ ਵਾਕਿਫ ਨੇ, ਕਿਉਂਕਿ ਉਹਨਾਂ ਦੇ ਨਾਲ ਜੁੜੀ ਸ਼ਾਇਰੀ ਜਿਹੜੀ ਉਹਦੇ ਚੋਂ ਹਾਸੇ ਕਰਦੇ ਨੇ, ਪਰ ਉਹ ਹਾਸਿਆਂ ਤੋਂ ਅੱਡ ਕੀ ਲਿਖਦੇ ਨੇ। ਉਹਨਾਂ ਦੇ ਅੰਦਰ ਖਿਆਲਾਂ ਦਾ ਠਾਠੇ ਮਾਰਦਾ ਸਮੁੰਦਰ ਹੈ ਜਿਹੜਾ, ਉਹਦੀਆਂ ਲਹਿਰਾਂ ਦਾ ਸ਼ੋਰ ਕੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਮੈਂ ਇਹ ਜਿਹੜਾ ਰੰਗ ਹੈ ਤਸਵੀਰ ਦਾ ਜਿਹੜਾ ਰੁੱਖ ਹੈ ਇਹ ਰੁੱਖ ਵਿਖਾਉਣ ਚ ਤੁਹਾਨੂੰ ਕਾਮਯਾਬ ਰਹਾਂਗਾ, ਤੁਹਾਡੀ ਇਜਾਜ਼ਤ ਦੇ ਨਾਲ। ਜ਼ਰੂਰ ਜੀ, ਆਉਣ ਦਿਓ ਜੀ। ਬੜੀ ਮਿਹਰਬਾਨੀ। ਕਿਤਾਬ ਦਾ ਨਾਂ ਹੈ ਮੇਲਾ ਅੱਖੀਆਂ ਦਾ। ਲਿਖਾਰੀ ਨੇ ਲਹਿੰਦੇ ਪੰਜਾਬ ਦੇ ਬਹੁਤ ਮੰਨੇ ਪਰਮੰਨੇ ਮਿਜ਼ਾਨ ਗਾਇ ਸ਼ਾਇਰ ਅਨਵਰ ਮਸੂਦ ਹੋਣੇ, ਔਰ ਜਿਹੜੀ ਕਵਿਤਾ ਮੈਂ ਤੁਹਾਡੇ ਰੂਬਰੂ ਪੇਸ਼ ਕਰਨ ਲੱਗਾ ਆ ਇਹਦਾ ਸਰਨਾਮਾ ਹੈ ਹਜ਼ਰਤ ਮੀਆਂ ਮੁਹੰਮਦ ਬਖਸ਼ ਦੀ ਖਿਦਮਤ ਵਿੱਚ। ਮਸਨਫੀ ਸੈਫੁਲ ਮਲੂਕ ਜਿਨ੍ਹਾਂ ਲਿਖੀ ਹੈ ਨਾ, ਉਹਨਾਂ ਦੀ ਖਿਦਮਤ ਵਿੱਚ, ਯਾਨੀ ਉਹਨਾਂ ਦੇ ਦਰਬਾਰ ਦੇ ਉੱਤੇ ਜਦੋਂ ਹਾਜ਼ਰੀ ਦਿੰਦੇ ਨੇ ਤੇ ਤਬੀਅਤ ਕੈਸੀ ਆਜਜ਼, ਕੈਸੀ ਮਸਕੀਨ ਹੈ, ਇਹ ਬਿਆਨ ਹੈ ਜੀ। ਔਰ ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਹੈ। ਬਹੁਤ ਖੂਬ ਜੀ, ਬਹੁਤ ਖੂਬ। ਅੱਛਾ ਜੀ। ਲਿਖਦੇ ਨੇ ਕਿ ਮੈਂ ਬੇਕੀਮਤ ਕੱਖਾਂ ਵਾਂਗੂ, ਮੈਂ ਬੇਕੀਮਤ ਕੱਖਾਂ ਵਾਂਗੂ ਹੋਲਾ ਜਿਵੇਂ ਪਰਛਾਵਾਂ। ਵਾਹ। ਮੈਂ ਬੇਕੀਮਤ ਕੱਖਾਂ ਵਾਂਗੂ ਹੋਲਾ ਜਿਵੇਂ ਪਰਛਾਵਾਂ, ਤੇ ਤੁਸਾਂ ਜਿਹਾ ਕੋਈ ਮਰਦ ਕਲੰਦਰ ਜੱਗ ਤੇ ਟਾਵਾਂ ਟਾਵਾਂ। ਮੈਂ ਬੇਕੀਮਤ ਕੱਖਾਂ ਵਾਂਗੂ ਹੋਲਾ ਜਿਵੇਂ ਪਰਛਾਵਾਂ, ਤੁਸਾਂ ਜਿਹਾ ਕੋਈ ਮਰਦ ਕਲੰਦਰ ਜੱਗ ਤੇ ਟਾਵਾਂ ਟਾਵਾਂ। ਮਿਲਕ ਤੁਹਾਡੀ ਮੁਲਕ ਸੁਖਨ ਦਾ ਸਾਡੀ ਬਾਜ ਗੁਜ਼ਾਰੀ। ਮਿਲਕ ਤੁਹਾਡੀ ਮੁਲਕ ਸੁਖਨ ਦਾ ਸਾਡੀ ਬਾਜ ਗੁਜ਼ਾਰੀ, ਤੇ ਇੱਕ ਇੱਕ ਸ਼ੇਰ ਤੁਹਾਡੇ ਉੱਤੇ 100 ਅਥਰੂ ਵਾਰੀ। ਵਾਹ ਵਾਹ। ਮਿਲਕ ਤੁਹਾਡੀ ਮੁਲਕ ਸੁਖਨ ਦਾ ਸਾਡੀ ਬਾਜ ਗੁਜ਼ਾਰੀ, ਆਏ ਇੱਕ ਇੱਕ ਸ਼ੇਰ ਤੁਹਾਡੇ ਉੱਤੇ 100 ਅਥਰੂ ਵਾਰੀ। ਕਰਮ ਕਰੋ ਤੇ ਦੱਸੋ ਹਜ਼ਰਤ, ਕਰਮ ਕਰੋ ਤੇ ਦੱਸੋ ਹਜ਼ਰਤ, ਮੈਨੂੰ ਵੀ ਉਹ ਪਾਸਾ ਰਜ ਰਜ ਦਰਸ਼ਨ ਪਾਵੇ ਜਿੱਥੋਂ ਅੱਖ ਮੇਰੀ ਦਾ ਕਾਸਾ। ਵਾਹ ਵਾਹ ਵਾਹ। ਕਿਆ ਫਰਿਆਦ ਹੈ। ਕਰਮ ਕਰੋ ਤੇ ਦੱਸੋ ਹਜ਼ਰਤ, ਮੈਨੂੰ ਵੀ ਉਹ ਪਾਸਾ ਰਜ ਰਜ ਦਰਸ਼ਨ ਪਾਵੇ ਜਿੱਥੋਂ ਅੱਖ ਮੇਰੀ ਦਾ ਕਾਸਾ। ਇਸ਼ਕ ਦਾ ਲੰਬੂ ਬਾਲੇ ਜਿਹੜੀ ਜਈ ਤਜੱਲੀ ਹੋਵੇ। ਵਾਹ ਵਾਹ। ਇਸ਼ਕ ਦਾ ਲੰਬੂ ਬਾਲੇ ਜਿਹੜੀ ਜਈ ਤਜੱਲੀ ਹੋਵੇ, ਝੱਲੀ ਜਈ ਤਬੀਅਤ ਮੇਰੀ
ਹੋਰ ਵੀ ਝੱਲੀ ਹੋਵੇ। ਜੱਦੀ ਹੋਵੇ, ਬਹੁਤ ਅੱਛਾ। ਇਸ਼ਕ ਦਾ ਲੰਬੂ ਬਾਲੇ ਜਿਹੜੀ ਜਈ ਤਜੱਲੀ ਹੋਵੇ, ਝੱਲੀ ਜਈ ਤਬੀਅਤ ਮੇਰੀ ਹੋਰ ਵੀ ਝੱਲੀ ਹੋਵੇ। ਤੇ ਪ੍ਰੋਫੈਸਰ ਸਾਹਿਬ ਆਖਰੀ ਦੋ ਸ਼ੇਰ ਨੇ ਗੌਰ ਕਰਿਆ ਜੇ, ਡਾਢੀ ਭੁੱਖ ਜੇ ਲੱਗੀ ਹੋਵੇ ਮੰਗਣੋਂ ਨਹੀਂ ਕੋਈ ਸੰਗਦਾ। ਡਾਢੀ ਭੁੱਖ ਜੇ ਲੱਗੀ ਹੋਵੇ ਮੰਗਣੋਂ ਨਹੀਂ ਕੋਈ ਸੰਗਦਾ, ਮੈਨੂੰ ਦਰਦ ਮੁਹੱਬਤ ਬਖਸ਼ੋ ਮੈਂ ਨਹੀਂ ਦਾਰੂ ਮੰਗਦਾ। ਵਾਹ 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 ਡਾਢੀ ਭੁੱਖ ਜੇ ਲੱਗੀ ਹੋਵੇ ਮੰਗਣੋਂ ਨਹੀਂ ਕੋਈ ਸੰਗਦਾ, ਓ ਮੈਨੂੰ ਦਰਦ ਮੁਹੱਬਤ ਬਖਸ਼ੋ ਮੈਂ ਨਹੀਂ ਦਾਰੂ ਮੰਗਦਾ। ਤੇ ਇੰਜ ਸਵਾਲ ਕਰੇਸਾਂ ਜੇਕਰ ਨਕਾੜੀਆਂ ਕਰੇ ਅਯਾਣਾ, ਇੰਜ ਸਵਾਲ ਕਰੇਸਾਂ ਜੇਕਰ ਨਕਾੜੀਆਂ करे अयाना, हजरत साहब इस दरगाहों मैं नहीं खाली जाना, मैं नहीं खाली जाना। बहुत अच्छा। इंज सवाल करेसां जंकर करे नकाड़ियां करे अयाना, इस दरगाहों हजरत साहब मैं नहीं खाली जाना। ते मैं नहीं खाली जाना, मैं बेकीमत कखां वांगों होला जिवें परछावां। ते तुसां जिहा कोई मर्द कलंदर जग ते टावां टावां, तुसां जिहा कोई मर्द कलंदर जग ते टावां टावां। क्या कमाल दी शायरी है जी, बहुत खूब जी। मजाक ਦੀ ਹੱਦ ਤੱਕ ਜਿੰਨਾ ਅਨਵਰ ਮਸੂਦ ਹੋਣਾ ਨੂੰ ਸੁਣਿਆ, ਬਨੈਨ ਲੈ ਕੇ ਆਉਂਦੇ ਹੋ, ਬਨੈਨ ਲੈ ਕੇ ਜਾਂਦੇ ਹੋ, ਜਾਂ ਉਹਨਾਂ ਦੀਆਂ ਕੋਈ ਹੋਰ ਵੀ ਰਚਨਾਵਾਂ, ਉਹਨਾਂ ਵਾਸਤੇ ਯਕੀਨੀ ਤੌਰ ਤੇ ਅਨਵਰ ਮਸੂਦ ਹੋਣਾ ਦਾ ਇਹ ਰੂਪ ਆ ਜਿਹੜਾ ਇਹ ਨਵੇਕਲਾ ਹੋਏਗਾ, ਜਿਹੜਾ ਕਿ ਪੂਰਾ ਮੁਹੱਬਤ 'ਚ, ਅਦਬ 'ਚ, ਦੀਦ 'ਚ ਗੁੰਨਿਆ ਹੋਇਆ ਇਸ ਕਵਿਤਾ 'ਚੋਂ ਝਲਕਦਾ ਹੈ। ਪ੍ਰੋਫੈਸਰ ਸਾਹਿਬ ਧੰਨਵਾਦ, ਤੁਸੀਂ ਇਹ ਪੇਸ਼ਕਾਰੀ ਸੁਣਨ ਵਾਲਿਆਂ ਦੇ ਰੂਬਰੂ ਕਰਨ ਦਾ ਮੌਕਾ ਦਿੱਤਾ। बहुत खूब जी, बहुत खूब। ਥੈਂਕ ਯੂ फकीरी अवस्था की शायरी है जी। कोई शक नहीं, कोई शक नहीं। ਤੇ ਪ੍ਰੋਫੈਸਰ ਸਾਹਿਬ ਜੇ ਇਜਾਜ਼ਤ ਦਵੋ ਤੇ ਮੈਂ ਹੁਣ ਇੱਕ ਕਮਰਸ਼ੀਅਲ ਬ੍ਰੇਕ ਹੈ ਜਿਹੜੀ ਉਹਦੇ ਵੱਲ ਵਧਣਾ ਚਾਹੁੰਦਾ ਤੁਹਾਡੀ ਇਜਾਜ਼ਤ ਦੇ ਨਾਲ, ਔਰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤੇ ਫਿਰ ਅਸੀਂ ਇੱਥੋਂ ਹੀ ਪ੍ਰੋਗਰਾਮ ਨੂੰ ਅੱਗੇ ਟੋਰਾਂਗੇ। ਸਾਡੇ ਜਿਹੜੇ ਵੀ ਇੱਕ ਦੋ ਸਹਿਯੋਗੀ ਹੋਏ ਉਹਨਾਂ ਨੂੰ ਮੌਕਾ ਦੇ ਕੇ ਤੇ ਅੱਗੇ ਵਧਾਂਗੇ। ਤੇ ਜੇ 6 ਵਜੇ ਤੱਕ ਸਾਂਝ ਬਣੀ ਰਹੀ ਤੇ ਇਹਨੂੰ ਅੱਗੇ ਟੋਰਾਂਗੇ। ਸਿਰਫ ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਹੈ ਜੀ। जरूर जी, जरूर जरूर। ਬਹੁਤ ਬਹੁਤ ਧੰਨਵਾਦ ਜੀ। ਸਰੋਤਿਓ ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ ਤੇ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ। ਮਿਲਣੇ ਬ੍ਰੇਕ ਤੋਂ
ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਆ ਔਰ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਕਵੀ ਦਰਬਾਰ 'ਚ। ਹਫ਼ਤਾਵਾਰ ਇਹ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ ਔਰ YouTube ਤੇ ਸੁਣਨ ਦੇ ਨਾਲ ਵੇਖ ਵੀ ਸਕਦੇ ਹੋ। ਆਪ ਸਭ ਨੂੰ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦਾ। ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ। ਪ੍ਰੋਗਰਾਮ ਨੂੰ ਅੱਗੇ ਟੋਰਨੇ ਆ ਜੀ। ਹੁਣ ਸਾਡੇ ਨਾਲ ਸਾਂਝ ਬਣਾਉਣ ਲਈ ਟੈਲੀਫੋਨ ਲਾਈਨ ਤੇ ਮੌਜੂਦ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਆਇਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਆਪ ਜੀ ਦਾ ਸਵਾਗਤ ਹੈ ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਮਲਿਕ ਸਾਹਿਬ ਸਤਿ ਸ਼੍ਰੀ ਅਕਾਲ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਹਾਂ ਜੀ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਹੈ। ਤੁਹਾਡੀ ਆਵਾਜ਼ ਬੜੀ ਹੌਲੀ ਜਿਹੀ ਆ ਰਹੀ ਹੈ। ਅੱਜ ਮੈਂ ਨਾ ਤੁਹਾਡਾ ਲਿਖਿਆ ਹੋਇਆ ਸੁਣਾ ਰਹੀ ਹਾਂ। ਵਾਹ 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 ਵਾਹ, ਕਮਾਲ ਕਰਨ ਲੱਗੇ ਜੀ, ਕੀ ਬਾਤਾਂ ਹੈ। ਉਹ ਇੱਕ ਵਾਰੀ ਸ਼ਾਇਦ ਸਾਲ ਕੁ ਹੋ ਗਿਆ ਹੋਣਾ ਸੁਣਾਇਆ ਸੀ ਥੋੜਾ ਜਿਹਾ, ਤੇ ਮੈਂ ਕਿਹਾ ਚਲੋ ਕੋਸ਼ਿਸ਼ ਫਿਰ ਕਰਦੇ ਹਾਂ ਦੁਬਾਰਾ। ਜੀ ਸੁਣ ਸਮਾਣੀ ਦੀਵੇ ਧਰਦੇ ਫਿਰਦੇ ਲੋਕ। ਆਹਾ ਆਹਾ। ਸੁਣ ਮਸਾਣੇ ਦੀਵੇ ਧਰਦੇ ਫਿਰਦੇ ਲੋਕ। ਵਾਹ। ਸੁਣ ਮਸਾਣੇ ਦੀਵੇ ਧਰਦੇ ਫਿਰਦੇ ਲੋਕ। ਗੁਜ਼ਰੇ ਗਿਆ ਦਾ ਪਾਣੀ ਭਰਦੇ ਫਿਰਦੇ ਲੋਕ। ਵਾਹ ਜੀ ਵਾਹ, ਵਾਹ ਜੀ ਵਾਹ। ਜਿਉਂਦੇ ਜੀਣਾ ਚਾਰ ਪਲਾਂ ਦੇ ਯਾਰ ਬਣੇ। ਜਿਉਂਦੇ ਜੀਣਾ ਚਾਰ ਪਲਾਂ ਦੇ ਯਾਰ ਬਣੇ। ਹਾਏ ਮਰਿਆ ਤੋਂ ਹਰ ਪਿਆਰ ਨਿਭਾਉਂਦੇ ਫਿਰਦੇ ਲੋਕ। ਵਾਹ ਵਾਹ। ਮਰਿਆ ਤੋਂ ਹਰ ਪਿਆਰ ਨਿਭਾਉਂਦੇ ਫਿਰਦੇ ਲੋਕ। ਸੇਕ ਬਦਾਨੇ ਅੰਗਾਂ ਵਿੱਚੋਂ ਲੱਭਦੇ ਨੇ। ਸੇਕ ਬਦਾਨੇ ਅੰਗਾਂ ਵਿੱਚੋਂ ਲੱਭਦੇ ਨੇ। ਹਾਏ ਆਪਣੀ ਠੰਡ ਵਿੱਚ ਜਿਹੜੇ ਠਰਦੇ ਫਿਰਦੇ ਲੋਕ। ਆਏ ਹਾਏ ਆਏ ਹਾਏ। ਦੇ ਵਿੱਚ ਜਿਹੜੇ ਠਰਦੇ ਫਿਰਦੇ ਲੋਕ। ਪਹਿਲੇ ਮਖੋਟੇ ਲੀਡਰ ਬਣ ਫਿਰਦੇ ਨੇ। ਪਹਿਲੇ ਮਖੋਟੇ ਲੀਡਰ ਬਣ ਫਿਰਦੇ ਨੇ। ਹਾਏ ਅੰਦਰ ਦੇ ਪਾਲੇ ਤੋਂ ਡਰਦੇ ਫਿਰਦੇ ਲੋਕ। ਅੰਦਰ ਦੇ ਪਾਲੇ ਤੋਂ ਡਰਦੇ ਫਿਰਦੇ ਲੋਕ। ਵਾਹ ਵਾਹ। ਵਿੱਚ ਕਿਵੇਂ ਬਣਾਇਆ ਇੱਕ ਚਿਹਰਾ ਹੈ। ਵਿੱਚ ਕਿਵੇਂ ਬਣਾਇਆ ਹਰ ਇੱਕ ਚਿਹਰਾ ਹੈ। ਹਾਏ ਬਾਜ਼ਾਰਾਂ ਵਿੱਚ ਜਾਪਣ ਕਰ ਫਿਰਦੇ ਲੋਕ। ਬਾਜ਼ਾਰਾਂ ਵਿੱਚ
ਜਾਪਣ ਘਰ ਘਰ ਫਿਰਦੇ ਲੋਕ। ਸਾਫੀ ਘਰ ਵਿੱਚ ਸ਼ਾਮੀ ਅੰਬ ਕੇ ਡਿੱਗਦੇ ਨੇ। ਸਾਫੀ ਘਰ ਵਿੱਚ ਸ਼ਾਮੀ ਅੰਬ ਕੇ ਡਿੱਗਦੇ ਨੇ। ਹਾਏ ਵਡਿਆਈ ਦੇ ਪੱਠੇ ਚਰਦੇ ਫਿਰਦੇ ਲੋਕ। ਵਡਿਆਈ ਦੇ ਪੱਠੇ ਚਰਦੇ ਫਿਰਦੇ ਲੋਕ। ਕਿਨੇ ਤਾਜੇ ਨੇ खुद उद्घाटन किता है। सवाल है सुनो लिखे अपने ने कि नेताजी ने खुद उद्घाटन किता है। हाय तदे जमीरा गिरवी कर दे फिरदे लोग। तदे जमीरा गिरवी कर दे फिरदे लोग। सुनने मसाणी दीवे तर दे फिरदे लोग। गुजर गया दा पानी पर दे फिरदे लोग। गुजर गया दा पानी पर दे फिरदे लोग। वाह जी वाह, वाह जी वाह, क्या बातां परमजीत जी, क्या ही बातां। ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ ਇਹ ਸਮੇਂ ਦੀ ਆਵਾਜ਼ ਤੁਸੀਂ ਲਿਖੀ ਹੈ, ਪਰ ਸਮਾਂ ਇਸੇ ਤਰ੍ਹਾਂ ਦਾ ਚੱਲ ਰਿਹਾ, ਇਲੈਕਸ਼ਨਾਂ ਆ ਰਹੀਆਂ ਨੇ, ਬਸ ਆਹੀ ਕੁਛ ਹੋਣਾ ਹੈ ਹੁਣ। ਜਾਗਦੇ ਰਹੋ, ਜਾਗ ਤੁਸੀਂ ਕਹਿੰਦੇ ਹੋ, ਪਰ ਜਾਗਣ ਵਾਲੇ ਜਾਗਣਗੇ ਜੋ ਅਮਲ ਕਰਨਗੇ। ਬਹੁਤ ਧੰਨਵਾਦ ਪੰਜਾਬੀ ਰੇਡੀਓ USA ਦਾ। क्या बात है ਸਾਰੇ परमजीत जी, चढ़दी कला च रहो। थैंक यू सो मच, धन्यवाद ਤੁਹਾਡਾ, ਧੰਨਵਾਦ ਤੁਹਾਡਾ। ਬਹੁਤ ਸ਼ਾਨਦਾਰ ਪ੍ਰੋਫੈਸਰ ਸਾਹਿਬ। ਮੈਂ ਜਿੱਥੇ ਅਨਵਰ ਮਸੂਦ ਹੋਣਾ ਦੀਆਂ ਲਿਖਤਾਂ ਦਾ ਇੱਕ ਹੋਰ ਰੂਪ ਆ ਜਿਹੜਾ ਵਿਖਾਇਆ, ਮੈਂ ਸਮਝਣਾ ਹੈ ਕਿ ਪਰਮਜੀਤ ਕੌਰ ਹੋਣੇ ਨੇ ਜਿਹੜੇ, ਉਹਨਾਂ ਨੇ ਤੁਹਾਡੇ ਵਾਲੇ ਕਈ ਚਾਨਣ ਨੇ ਜਿਹੜੇ ਉਹ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਸ਼ਾਨਦਾਰ। ਧੰਨਵਾਦ। ਅੱਗੇ ਵਧਾਂਗੇ ਜੀ। ਹੁਣ ਸਾਡੇ ਨਾਲ ਟੈਲੀਫੋਨ ਲਾਈਨ ਤੇ ਮੌਜੂਦ ਨੇ ਹਰਵਿੰਦਰ ਕੌਰ ਜੀ। ਮੇਰੇ ਵੱਲੋਂ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਸਵਾਗਤ ਹਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ। ਆਪਣਾ ਮੱਲੀ ਸਾਹਿਬ ਕੀ ਹਾਲ ਚਾਲ ਹੈ? ਜੀ ਬਿਲਕੁਲ ਵਧੀਆ, ਔਰ ਜੀ ਆਇਆਂ ਨੂੰ ਰੂਬਰੂ ਜੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੈਂ ਕੁਝ ਸੁਣਾਉਣਾ ਨਹੀਂ, ਮੈਂ ਤੁਹਾਨੂੰ ਸਿਰਫ ਇਹ ਕਹਿਣਾ ਸੀ ਜੀ ਵੀ ਉਹਨਾਂ ਦਾ ਮਜ਼ਾਕ ਦਾ ਰੂਪ ਵੀ ਕੋਈ ਦਿਖਾ ਦਿਓ ਜੇ ਟਾਈਮ ਰਿਹਾ ਤੁਹਾਡੇ ਕੋਲ। ਇੱਕ ਦੂਜੀ ਗੱਲ ਇਹ ਹੈ ਵੀ ਇੱਕ ਕਵਿਤਾ ਸੀ, ਪਰਿਵਾਰ ਜਿਵੇਂ ਪਰੇਸ਼ਾਨ ਕਰਦਾ ਬੁੜੇ ਬੰਦਿਆਂ ਨੂੰ, ਉਹ ਪਤਾ ਨਹੀਂ ਤਾਂ ਹਰਭਜਨ ਸਿੰਘ ਉਹਨਾਂ ਨੇ ਲਿਖੀ ਸੀ, ਉਹਨਾਂ ਨੇ ਸੁਣਾਈ ਸੀ। ਉਹ ਦੁਬਾਰਾ ਫਰਮਾਇਸ਼ ਕਰਕੇ ਮੈਂ ਸੁਣੀ ਸੀ, ਉਦੋਂ ਪਤਾ ਨਹੀਂ ਇਹ ਕਮਲ ਹੋਣਾ ਨੇ ਸੁਣਾਈ ਸੀ, ਇਹ ਮੈਨੂੰ ਨਹੀਂ ਪਤਾ। ਪਰ ਉਹ ਜੇ ਕਿਤੇ ਹੋਵੇ ਇਹਨਾਂ ਕੋਲ ਤਾਂ ਸੁਣਾ ਦਿਓ ਉਹ ਵੀ। ਜੀ ਦੋਵੇਂ ਫਰਮਾਇਸ਼ਾਂ ਨੋਟ ਕਰ ਲਈਆਂ। ਮੈਨੂੰ ਖੁਸ਼ੀ ਇਹ ਹੈ ਕਿ ਸਾਡੇ ਕਵੀ ਦਰਬਾਰ 'ਚ ਹੁਣ ਫਰਮਾਇਸ਼ਾਂ ਵੀ ਆਉਣ ਡੈ ਪਈਆਂ। ਹਾਂਜੀ, ਤੇ ਇਸ ਕਰਕੇ ਇਹ ਪਲੀਜ਼ ਉਹਦੇ ਟਾਈਮ ਜੀ ਮੈਂ ਗੌਰ ਕਰਨਾ ਜੀ। ਥੈਂਕ ਯੂ। ਮਸੂਦ ਅਨਵਰ ਦਾ ਸੁਣਾ ਦਿਓ ਜੀ। ਅਨਵਰ ਮਸੂਦ ਇਹਨਾਂ ਨੂੰ ਕਹੋ, ਆਪਣਾ ਕਮਲ ਜੀ ਨੂੰ ਵੀ, ਜੇ ਉਹਨਾਂ ਦੀ ਲਿਖੀ ਹੈ ਤਾਂ ਬਹੁਤ ਮਿਹਰਬਾਨੀ ਸੁਣਾ ਦਿਓ। ਤੁਸੀਂ ਰਿਕੁਐਸਟ ਪਾਤੀ, ਹੁਣੇ ਸੁਣਨੇ ਪ੍ਰੋਫੈਸਰ ਸਾਹਿਬ ਕੀ ਕਹਿੰਦੇ ਨੇ। ਧੰਨਵਾਦ ਤੁਹਾਡਾ ਹਰਵਿੰਦਰ ਜੀ, ਥੈਂਕ ਯੂ। ਓਕੇ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਕੋਈ ਪਰਿਵਾਰ ਦੇ ਮਾਮਲੇ ਤੇ ਕੋਈ ਬਜ਼ੁਰਗਾਂ ਦੇ ਬਾਰੇ ਲਿਖਤ ਹੈ ਜਿਹੜੀ, ਇਹ ਤੁਹਾਡੀ ਹੈ? ਕਿਹੜੀ ਮਲਿਕ ਸਾਹਿਬ? ਉਹਨਾਂ ਆਖਿਆ ਕਿ ਬਜ਼ੁਰਗਾਂ ਦੇ ਬਾਰੇ ਹੈ ਕਿ ਬਜ਼ੁਰਗਾਂ ਨੂੰ ਬੱਚੇ ਕਿੱਦਾਂ ਤੰਗ ਕਰਦੇ ਨੇ ਪਿਛਲੀ ਉਮਰੇ। ਇਸ ਬਾਰੇ ਕੋਈ ਲਿਖਤ ਹੈ? ਜਾਂ ਤੇ ਤੁਹਾਡੀ ਸੀ ਤੇ ਜਾਂ ਹਰਭਜਨ ਜੀ ਦੀ ਸੀਗੀ। ਹੁਣ ਮੈਂ ਇੱਥੇ ਬਿਲਕੁਲ ਕੋਰਾ ਆ, ਇਹ ਤੁਸੀਂ ਤਸਦੀਕ ਕਰਨੀ। ਜੇ ਤੇ ਤੁਹਾਡੀ ਹੈ ਤੇ ਫਿਰ ਤੇ ਮੈਂ ਕਹਿੰਦੇ ਬੱਲੇ ਬੱਲੇ ਹੋ ਗਈ। ਚੇਤੇ ਹੈ ਤੇ ਫਰਮਾਇਸ਼ ਵੀ ਪੂਰੀ ਕਰ ਦੋ। ਜ਼ਰੂਰ ਜੀ ਜ਼ਰੂਰ। ਵਾਹ ਵਾਹ ਵਾਹ। ਮੈਂ ਉਹ ਹੀ ਸੁਣਾ ਦਊਗਾ ਜੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੇ ਮੈਂ ਸਹਿਯੋਗੀਆਂ ਨੂੰ ਮੌਕਾ ਦਾਂ ਜਾਂ ਉਮੀਦ ਰੱਖਾਂ ਕਿ ਤੁਸੀਂ ਪਹਿਲਾਂ ਅੱਜ ਇੱਕ ਦੀ ਥਾਂ ਦੋ ਸ਼ਾਵਾਂ ਸੁਣਾਓਗੇ ਜੀ? ਅੱਛਾ ਜੀ ਜੀ।
ਠੀਕ ਹੈ ਜੀ। ਤੇ ਮੇਰਾ ਖਿਆਲ ਹੈ ਕਮਲ ਬੰਗਾ ਜੀ ਉਧਾਰ ਲਾਣ ਆ ਗਏ ਨੇ ਤੇ ਅਸੀਂ ਉਹਨਾਂ ਨੂੰ ਫਿਰ ਜੀ ਆਇਆਂ ਨੂੰ ਕਹਿੰਦੇ ਆ ਤੇ ਸਵਾਗਤ ਕਰਨੇ ਆ। ਕਮਲ ਬੰਗਾ ਜੀ, ਜੀ ਆਇਆਂ ਨੂੰ। ਉਹ ਧੰਨਵਾਦ ਵੇ, ਕਈ ਬੰਦਿਆਂ ਨੂੰ ਉਧਾਰ ਮੁੜ ਕੇ ਦੇ ਨਹੀਂ ਹੁੰਦਾ। ਕਹਿੰਦੇ ਨੇ ਉਦਾਂ ਵੀ ਉਧਾਰ ਨਾ ਮੁਹੱਬਤ ਦੀ ਕੈਂਚੀ ਹੈ ਔਰ ਇਸ ਕੈਂਚੀ ਤੋਂ ਜ਼ਰਾ ਹੱਥ ਹੌਲਾ ਹੀ ਰੱਖਣਾ ਚਾਹੀਦਾ। ਆ ਜਾਓ ਜੀ। ਥੈਂਕ ਯੂ ਪ੍ਰੋਫੈਸਰ ਸਾਹਿਬ ਤੇ ਮਨੀ ਸਾਹਿਬ। ਲਓ ਜੀ, ਇੱਕ ਨਵਾਂ ਸ਼ੇਰ ਹੈ ਕਵੀ ਦਰਬਾਰ ਬਾਰੇ। ਵਾਹ ਵਾਹ, ਕੀ ਬਾਤ ਹੈ। ਕਵੀ ਦਰਬਾਰ ਚ ਹਿੱਸਾ ਲੈਣਾ ਵੀ ਇੱਕ ਮਾਣ ਹੁੰਦਾ ਹੈ। ਵਾਹ 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 ਵਾਹ। ਕਵੀ ਦਰਬਾਰ ਚ ਹਿੱਸਾ ਲੈਣਾ ਵੀ ਇੱਕ ਮਾਣ ਹੁੰਦਾ ਹੈ। ਨਾਲੇ ਹਰ ਇੱਕ ਹੀ ਇੱਕ ਦੂਸਰੇ ਦਾ ਮਹਿਮਾਨ ਹੁੰਦਾ ਹੈ। ਵਾਹ ਜੀ ਵਾਹ, ਵਾਹ ਜੀ ਵਾਹ। ਬੰਗਾ ਜੀ, ਇਹ ਤੇ ਪੂਰਾ ਛਿੱਕਾ ਮਾਰਨ ਡੇ ਜੇ ਹੁਣ। ਨਹੀਂ, ਰੱਬ ਦੀ ਦਇਆ, ਤੁਹਾਡੀ ਵੀ ਦਇਆ ਵੇ। ਦੇਖੋ, ਹੈ ਸੱਚੀ ਗੱਲ ਆ, ਹਰ ਬੰਦਾ ਇੱਕ ਦੂਜੇ ਨੂੰ ਸੁਣਦਾ ਨਾ। ਵਾਹ ਜੀ ਵਾਹ, ਬਹੁਤ ਆਲਾ, ਤੇ ਬਹੁਤ ਆਲਾ। ਨਾਲੇ ਹਰ ਇੱਕ ਹੀ ਇੱਕ ਦੂਸਰੇ ਦਾ ਮਹਿਮਾਨ ਹੁੰਦਾ ਹੈ। ਲਓ ਜੀ, ਗਜ਼ਲ ਹੈ ਨਵੀਂ। ਨਵਾਂ ਖਿਆਲ ਨਵੀਂ ਗਜ਼ਲ ਬਣਾ ਦਿੰਦਾ। ਨਵਾਂ ਖਿਆਲ ਨਵੀਂ ਗਜ਼ਲ ਬਣਾ ਦਿੰਦਾ। ਨਾਲੇ ਸ਼ਾਇਰ ਨੂੰ ਹੋਰ ਉਤਸ਼ਾਹ ਦਿੰਦਾ। ਆਏ ਹਾਏ, ਆਏ ਹਾਏ, ਕੀ ਬਾਤ ਹੈ। ਥੈਂਕ ਯੂ ਜੀ। ਅਗਲਾ ਸ਼ੇਰ ਹੈ, ਸ਼ਾਇਰ ਦੀ ਸ਼ਾਇਰੀ ਹੁੰਦੀ ਗਹਿਣੇ ਵਰਗੀ। ਸ਼ਾਇਰ ਦੀ ਸ਼ਾਇਰੀ ਹੁੰਦੀ ਗਹਿਣੇ ਵਰਗੀ, ਇਸ ਬਹਾਨੇ ਇਸ ਨੂੰ ਦਿਲੋਂ ਚਮਕਾ ਦਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ। ਅਗਲਾ ਸ਼ੇਰ ਹੈ, ਅੱਖਰ ਬਿਤਾ ਖਰੋਸ਼ੀਏ ਦੀ ਕਢਾਈ ਵਾਂਗ ਹੀ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਕਹਿਣੇ। ਅੱਖਰ ਬਿਤਾ ਖਰੋਸ਼ੀਏ ਦੀ ਕਢਾਈ ਵਾਂਗ ਹੀ, ਕਿਉਂਕਿ ਕਵੀ ਹਰਫਾਂ ਦੇ ਕੁੰਡੇ ਪਾ ਦਿੰਦਾ। ਕਿਉਂਕਿ ਕਵੀ ਹਰਫਾਂ ਦੇ ਕੁੰਡੇ ਪਾ ਦਿੰਦਾ। ਅਗਲਾ ਸ਼ੇਰ ਹੈ ਜੀ, ਭਾਸ਼ਾ ਚਾਹੇ ਲੱਖਾਂ ਕਰੋੜਾਂ ਬੋਲਦੇ ਨੇ ਪਰ। ਭਾਸ਼ਾ ਚਾਹੇ ਲੱਖਾਂ ਕਰੋੜਾਂ ਬੋਲਦੇ ਨੇ ਪਰ, ਕਲਮਕਾਰ ਲਿਖਤੀ ਹੁਨਰ ਦਿਖਾ ਦਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤਾਂ ਬੰਗਾ ਜੀ। ਥੈਂਕ ਯੂ ਜੀ। ਕਲਮਕਾਰ ਲਿਖਤੀ ਹੁਨਰ ਦਿਖਾ ਦਿੰਦਾ। ਅਗਲਾ ਸ਼ੇਰ ਹੈ ਜੀ, ਕਿਸੇ ਕਿਸੇ ਦੀ ਸੋਚ ਕੋਰੇ ਕਾਗਜ਼ ਵਰਗੀ। ਵਾਹ ਬਈ ਵਾਹ। ਕਿਸੇ ਕਿਸੇ ਦੀ ਸੋਚ ਕੋਰੇ ਕਾਗਜ਼ ਵਰਗੀ, ਪਰ ਕਾਗਜ਼ ਵੀ ਦੋ ਦਿਲਾਂ ਚ ਸਾਂਝ ਪੁਗਾ ਦਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਅਗਲਾ ਸ਼ੇਰ ਹੈ, ਜਦ ਹਵਾ ਦਾ ਬੁੱਲਾ ਪੱਤਿਆਂ ਚੋਂ ਲੰਘਦਾ। ਜਦ ਹਵਾ ਦਾ ਬੁੱਲਾ ਪੱਤਿਆਂ ਚ ਲੰਘਦਾ, ਇਹ ਵੀ ਤਾਂ ਪੱਤਿਆਂ ਦਾ ਸਾਜ਼ ਸੁਣਾ ਦਿੰਦਾ। ਵਾਹ ਵਾਹ। ਇਹ ਵੀ ਤਾਂ ਪੱਤਿਆਂ ਦਾ ਸਾਜ਼ ਸੁਣਾ ਦਿੰਦਾ। ਅਗਲਾ ਸ਼ੇਰ ਹੈ ਜੀ, ਜਿੱਥੇ ਸਾਰਿਆਂ ਵਾਸਤੇ ਤਾੜੀਆਂ ਵੱਜਣ ਮੱਲੀ। ਹੈ ਜਿੱਥੇ ਸਾਰਿਆਂ ਵਾਸਤੇ ਤਾੜੀਆਂ ਵੱਜਣ ਕਮਲ ਸਾਹਿਬ, ਤਾੜੀਆਂ ਦਾ ਸ਼ੋਰ ਰੂਹਾਂ ਨਸ਼ਿਆ ਦਿੰਦਾ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ। ਤਾੜੀਆਂ ਦਾ ਸ਼ੋਰ ਰੂਹਾਂ ਨਸ਼ਿਆ ਦਿੰਦਾ। ਆਖਰੀ ਸ਼ੇਰ ਹੈ ਜੀ, ਨਵਾਂ ਖਿਆਲ ਆਉਣ ਦੀ ਦੇਰ ਸੱਜਣਾ। ਨਵਾਂ ਖਿਆਲ ਆਉਣ ਦੀ ਦੇਰ ਸੱਜਣੋ, ਕਮਲ ਬੰਗਾ ਝਟ ਸਾਣ ਤੇ ਲਾ ਦਿੰਦਾ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ। ਕਮਲ ਬੰਗਾ ਝਟ ਸਾਣ ਤੇ ਲਾ ਦਿੰਦਾ, ਤੇ ਨਵਾਂ ਖਿਆਲ ਨਵੀਂ ਗਜ਼ਲ ਬਣਾ ਦਿੰਦਾ। ਨਾਲੇ ਸ਼ਾਇਰ ਨੂੰ ਹੋਰ ਉਤਸ਼ਾਹ ਦਿੰਦਾ। ਥੈਂਕ ਯੂ ਸਰ, ਦੁਬਾਰਾ ਟਾਈਮ ਦਾ ਬੜੀ ਮਿਹਰਬਾਨੀ। ਸਿਰਮਤ ਹੈ ਜੀ, ਧੰਨਵਾਦ ਤੁਹਾਡਾ ਕਮਲ ਬੰਗਾ ਜੀ। ਥੈਂਕ ਯੂ। ਚੰਗਾ ਹੋ ਗਿਆ ਨਾ ਕੰਮ ਬਾਬਾ ਜੀ, ਉਧਾਰ ਲਾਤਾ, ਹੁਣ ਤੁਹਾਡਾ ਖਾਤਾ ਕਲੀਅਰ ਹੈ। ਜੇ ਪ੍ਰੋਫੈਸਰ ਸਾਹਿਬ ਵੱਲੋਂ ਨਵਾਂ ਹੁਕਮ ਨਾ ਆ ਗਿਆ। ਕੋਈ ਗੱਲ ਨਹੀਂ, ਉਹ ਕੋਈ ਚਲੋ ਜਦੋਂ ਨਾਲ ਨਾਲ ਚੱਲਦਾ ਰਹੂਗਾ, ਪਰ ਅੱਜ ਦਾ ਕੰਮ ਜਿਹੜਾ ਹੋ ਗਿਆ ਵਧੀਆ ਹੋ ਗਿਆ। ਧੰਨਵਾਦ, ਤੁਸੀਂ ਸਾਡਾ ਮਾਣ ਰੱਖਿਆ ਕਮਲ ਬੰਗਾ ਜੀ। ਥੈਂਕ ਯੂ, ਬੜੀ ਮਿਹਰਬਾਨੀ। ਵੈਲਕਮ। ਥੈਂਕ ਯੂ ਜੀ। ਅਸੀਂ ਆਪਣੇ ਬਾਕੀ ਸਹਿਯੋਗੀਆਂ ਨੂੰ ਮੌਕਾ ਦਾਂਗੇ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਇੱਕ ਕਮਰਸ਼ੀਅਲ ਬ੍ਰੇਕ ਆ ਔਰ ਉਹਦੇ ਨਾਲ ਹੀ ਇੱਕ ਬ੍ਰੇਕਿੰਗ ਵੀ ਹੈ, ਤੇ ਉਹਦੇ ਵਾਸਤੇ ਮੈਂ ਆਪ ਜੀ ਤੋਂ ਇਜਾਜ਼ਤ ਚਾਹੁੰਦਾ। ਇਸ ਬ੍ਰੇਕ ਔਰ ਬ੍ਰੇਕਿੰਗ ਤੋਂ ਬਾਅਦ ਵਾਪਸ ਆ ਕੇ ਤੇ ਫਿਰ ਅਸੀਂ
ਕਵੀ ਦਰਬਾਰ ਦਾ ਤੰਦ ਇੱਥੋਂ ਹੀ ਜੋੜਨੇ ਜਿੱਥੇ ਛੱਡ ਕੇ ਚੱਲੇ ਆ। ਸੋ ਬੇਨਤੀ ਹੈ ਕਿ ਕਮਰਸ਼ੀਅਲ ਬ੍ਰੇਕ ਔਰ ਨਾਲ ਹੀ ਇੱਕ ਬ੍ਰੇਕਿੰਗ ਦਾ ਜ਼ਰਾ ਮੌਕਾ ਦੇ ਦਿਓ, ਇਜਾਜ਼ਤ ਦੇ ਦਿਓ। ਜ਼ਰੂਰ ਜੀ ਜ਼ਰੂਰ ਜੀ ਬਹੁਤ ਧੰਨਵਾਦ ਸਰੋਤਿਓ। ਇੱਕ ਕਮਰਸ਼ੀਅਲ ਬ੍ਰੇਕ ਹੈ ਔਰ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਬ੍ਰੇਕਿੰਗ ਹੈ ਤੁਹਾਡੇ ਵਾਸਤੇ ਆ ਰਹੀ। ਸੋ ਆਓ ਇਹ ਸੁਣਨੇ ਆ, ਇਸ ਤੋਂ ਬਾਅਦ ਫਿਰ ਕਵੀ ਦਰਬਾਰ 'ਚ ਮਿਲਣੇ ਆ। ਜੁੜੇ ਰਹਿਣਾ ਪੰਜਾਬੀ ਰੇਡੀਓ ਯੂ
ਕਮਰਸ਼ੀਅਲ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਨਿੱਘਾ ਜਿਹਾ ਸਵਾਗਤ ਔਰ ਬ੍ਰੇਕਿੰਗ ਨਿਊਜ਼ ਤੁਹਾਡੇ ਤੱਕ ਆਪਣੀ ਇਹਦੇ 'ਚ ਥੋੜੀ ਜਿਹੀ ਅਪਡੇਟ ਹੋਰ ਦਿੰਦਾ ਜਾਵਾਂ ਜੀ। ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੇ ਔਰ ਇਸਰਾਈਲ ਦੇ ਇਸ ਦਾਅਵੇ ਤੋਂ ਬਾਅਦ ਕਿ ਆਇਤੁੱਲਾ ਖਾਮਨਾਈ ਹੋਣੇ ਨੇ ਜਿਹੜੇ ਉਹ ਮਾਰੇ ਗਏ ਨੇ ਹਮਲਿਆਂ ਦੇ ਵਿੱਚ। ਈਰਾਨ ਨੇ ਹੁਣ ਤੋਂ ਥੋੜਾ ਚਿਰ ਪਹਿਲਾਂ ਇੱਕ ਵੀਡੀਓ ਹੈ ਜਿਹੜੀ ਉਹ ਰਿਲੀਜ਼ ਕੀਤੀ ਹੈ ਖਾਮਨਾਈ ਹੋਣਾ ਦੀ, ਜਿਹਦੇ 'ਚ ਉਹ ਤਕਰੀਰ ਕਰ ਰਹੇ ਨੇ ਔਰ ਈਰਾਨ ਦੇ ਸਰਕਾਰੀ ਜ਼ਰੀਆਂ ਦਾ ਦਾਵਾ ਹੈ ਕਿ ਇਸਰਾਈਲ ਔਰ ਅਮਰੀਕਾ ਦੇ ਦਾਅਵੇ ਨੇ ਜਿਹੜੇ ਉਹ ਝੂਠ ਨੇ। ਇਹ ਬਿਲਕੁਲ ਤਾਜ਼ਾ ਤਕਰੀਰ ਹੈ ਜਿਹਦੇ 'ਚ ਉਹ ਲੋਕਾਂ ਨੂੰ ਡਟੇ ਰਹਿਣ ਵਾਸਤੇ ਕਹਿੰਦੇ ਨੇ ਔਰ ਨਾਲ ਕਹਿ ਰਹੇ ਨੇ ਕਿ ਈਰਾਨ ਆਪਣੇ ਟਾਰਗੇਟਸ ਨੇ ਜਿਹੜੇ ਇਹਨਾਂ ਹਮਲਿਆਂ ਦੇ ਜਵਾਬ ਰਾਹੀਂ ਉਹਨਾਂ ਨੂੰ ਪੂਰੀਆਂ ਕਰੇਗਾ। ਇਹ ਤਾਜ਼ਾ ਵੀਡੀਓ ਜਿਹੜੀ ਇਹ ਈਰਾਨ ਵੱਲੋਂ ਜਾਰੀ ਕੀਤੀ ਗਈ ਹੈ, ਈਰਾਨ ਦੇ ਸਰਕਾਰੀ ਜ਼ਰੀਆਂ ਵੱਲੋਂ। ਪ੍ਰੋਗਰਾਮ ਕਵੀ ਦਰਬਾਰ ਵੱਲ ਵਾਪਸ ਆਉਂਦੇ ਹਾਂ, ਸਮਾਂ ਥੋੜਾ ਹੈ ਔਰ ਅੱਗੇ ਵਧਾਂਗੇ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਆਪ ਜੀ ਦਾ ਵੀ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ, ਥੈਂਕ ਯੂ ਜੀ। ਔਰ ਹੁਣ ਸਾਡੇ ਨਾਲ ਜੀ ਸਾਡੇ ਰੂਬਰੂ ਨੇ ਸਾਰਿਆਂ ਦੇ ਕੈਪਟਨ ਸੈਣੀ ਜੀ। ਕੈਪਟਨ ਸੈਣੀ ਜੀ, ਜੀ ਆਇਆਂ ਨੂੰ ਕਹਿੰਦੇ ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸੈਣੀ ਸਾਹਿਬ ਦਾ ਪ੍ਰੋਗਰਾਮ 'ਚ ਹਾਰਦਿਕ ਸਵਾਗਤ ਹੈ ਜੀ। ਜੀ ਆਇਆਂ ਸੈਣੀ ਸਾਹਿਬ। ਬਹੁਤ ਬਹੁਤ ਮਿਹਰਬਾਨੀ ਕਮਲ ਸਾਹਿਬ, ਮੱਲੀ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਭ ਇੰਤਜ਼ਾਰ ਰਹਿੰਦੀ ਆ ਸ਼ੁੱਕਰਵਾਰ ਦੇ ਕਵੀ ਦਰਬਾਰ ਦੇ ਤੇ ਦਿਲ ਖੁਸ਼ ਹੋ ਜਾਂਦਾ। ਧੰਨਵਾਦ ਜੀ। ਰੂਬਰੂ ਹੋ ਕੇ ਤੇ ਸਰੋਤਿਆਂ ਦੇ ਰੂਬਰੂ ਹੋ ਕੇ ਤੇ ਮੱਲੀ ਸਾਹਿਬ ਮੈਂ ਇੱਕ ਕਵਿਤਾ ਅਰਜ਼ ਕਰ ਰਿਹਾ ਇਰਸ਼ਾਦ ਜੀ। ਜਿਹਦਾ ਸਿਰਲੇਖ ਹੈਗਾ ਯਾਦ। ਆਹਾ ਆਹਾ, ਕੀ ਬਾਤ ਹੈ। ਅਰਜ਼ ਕੀਤਾ ਕਿ ਯਾਦ ਪਰਦੇਸੀ ਦੀ ਵਿੱਚ ਰੋ ਰੋ ਕੇ, ਕਿ ਯਾਦ ਪਰਦੇਸੀ ਦੀ ਵਿੱਚ ਰੋ ਰੋ ਕੇ ਕਿਉਂ ਅੱਖਾਂ ਚੋਂ ਨੀਰ ਬਹਾਵਦੀ। ਤੈਨੂੰ ਪਤਾ ਹੈ ਪਰਦੇਸੀ ਪਰਦੇਸ ਰਹਿਣਾ ਕਾਹਨੂੰ ਆਪਣਾ ਆਪ ਜਲਾਉਂਦੀ। ਵਾਹ ਜੀ ਵਾਹ। ਕਿ ਤੈਨੂੰ ਪਤਾ ਹੈ ਪਰਦੇਸੀ ਪਰਦੇਸ ਰਹਿਣਾ ਕਿਉਂ ਆਪਣਾ ਆਪ ਜਲਾਉਂਦੀ ਏ। ਰੱਬ ਚਾਹੁੰਦਾ ਤਾਂ ਅਸੀਂ ਨਾ ਜੁਦਾ ਹੁੰਦੇ, ਫਿਰ ਕਾਹਨੂੰ ਵਾਸਤਾ ਰੱਬ ਦਾ ਪਾਉਂਦੇ। ਹਾਏ 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 ਹਾਏ, ਵਾਹ ਹਾੜੇ। ਕਿ ਰੱਬ ਚਾਹੁੰਦਾ ਤਾਂ ਅਸੀਂ ਨਾ ਜੁਦਾ ਹੁੰਦੇ, ਫਿਰ ਕਾਹਨੂੰ ਵਾਸਤਾ ਰੱਬ ਦਾ ਪਾਉਂਦੇ ਏ। ਜੇ ਲਿਖਿਆ ਵਿਛੜਨ ਵਿੱਚ ਸਾਡੀ ਕਿਸਮਤ ਦੇ, ਤੇ ਕਾਹਨੂੰ ਮਾਰ ਬਾਜਾਂ ਕੋਲ ਬੁਲਾਉਂਦੀ ਹੈ। ਕਿਆ ਕਹਿਣਾ, ਕਾਹਨੂੰ ਮਾਰ ਬਾਜਾਂ ਕੋਲ ਬੁਲਾਉਂਦੀ। ਵਾਹ ਜੀ ਵਾਹ, ਵਾਹ ਜੀ ਵਾਹ। ਗਿਆਸ ਕੀਤਾ ਜੀ ਕਿ ਕਦੇ ਅੱਖ ਰੋਵੇ ਕਦੇ ਦਿਲ ਰੋਵੇ, ਕਦੇ ਰੋਂਦਾ ਏ ਅੰਗ ਅੰਗ ਮੇਰਾ। ਕਿ ਕਦੇ ਅੱਖ ਰੋਵੇ ਕਦੇ ਦਿਲ ਰੋਵੇ, ਕਦੇ ਰੋਂਦਾ ਏ ਅੰਗ ਅੰਗ ਮੇਰਾ। ਤੈਨੂੰ ਭੁੱਲਣ ਦਾ ਯਤਨ ਮੈਂ ਬਹੁਤ ਕੀਤਾ, ਖਿਆਲ ਰਹਿੰਦਾ ਹੈ ਫਿਰ ਵੀ ਸੰਗ ਸੰਗ ਤੇ। ਹਾਏ ਹਾਏ, ਕਿਆ ਬਾਤ ਹੈ, ਕਿਆ ਕਹਿਣੇ। ਕਿ ਤੈਨੂੰ ਭੁੱਲਣ ਦਾ ਯਤਨ ਮੈਂ ਬਹੁਤ ਕੀਤਾ, ਖਿਆਲ ਰਹਿੰਦਾ ਹੈ ਫਿਰ ਵੀ ਸੰਗ ਸੰਗ ਤੇਰਾ। ਤੱਕਾਂ ਸ਼ੀਸ਼ੇ ਦੇ ਵਿੱਚ ਤਸਵੀਰ ਆਪਣੀ ਜੀ, ਕਿ ਤੱਕਾਂ ਸ਼ੀਸ਼ੇ ਦੇ ਵਿੱਚ ਤਸਵੀਰ ਆਪਣੀ, ਮੈਨੂੰ ਨਜ਼ਰ ਆਵੇ ਰੂਪ ਰੰਗ ਤੇ। ਵਾਹ ਬਈ ਵਾਹ, ਵਾਹ ਬਈ ਵਾਹ। ਕਿ ਤੱਕਾਂ ਸ਼ੀਸ਼ੇ ਦੇ ਵਿੱਚ ਤਸਵੀਰ ਆਪਣੀ, ਮੈਨੂੰ ਨਜ਼ਰ ਆਵੇ ਰੂਪ ਰੰਗ ਤੇਰਾ। ਉਹ ਯਾਰਾ ਕਿਵੇਂ ਮੈਂ ਤੈਨੂੰ ਭੁਲਾ ਸਕਾਂ, ਕੋਈ ਨਜ਼ਰ ਆਉਂਦਾ ਨਹੀਂ ਭੁੱਲਣ ਦਾ ਢੰਗ ਤੇਰਾ। ਕੋਈ ਨਜ਼ਰ ਆਉਂਦਾ ਨਹੀਂ ਭੁੱਲਣ ਦਾ ਢੰਗ ਤੇਰਾ। ਕਿਆ ਬਾਤ ਹੈ, ਕਿਆ ਬਾਤ ਹੈ। ਆਖਰੀ ਬੰਦਾ ਕੀਤਾ ਮੱਲੀ ਸਾਹਿਬ, ਇਰਸ਼ਾਦ ਜੀ। ਸਦਾ ਨਾ ਰਹਿੰਦੇ ਮੇਲ ਨਹੀਂ ਅੜੀਏ। ਕਿ ਸਦਾ ਨਾ ਰਹਿੰਦੇ ਮੇਲ ਨਹੀਂ ਅੜੀਏ, ਸਦਾ ਨਾ ਰਹਿਣ ਵਿਛੋੜੇ। ਸਦਾ ਨਾ ਰਹਿੰਦੇ ਮੇਲ ਨਹੀਂ ਅੜੀਏ, ਸਦਾ ਨਾ ਰਹਿਣ ਵਿਛੋੜੇ। ਸਦਾ ਨਾ ਚਲਦੀਆਂ ਤੱਤੀਆਂ ਲੂਆਂ, ਸਦਾ ਨਾ ਪੈਣ ਕੋਰੇ। ਆਏ ਹਾਏ ਆਏ ਹਾਏ। ਕਿ ਸਦਾ ਨਾ ਚਲਦੀਆਂ ਤੱਤੀਆਂ ਲੂਆਂ, ਸਦਾ ਨਾ ਪੈਣ ਕੋਰੇ। ਸਦਾ ਨਾ ਰਹਿੰਦੀਆਂ ਗਵੀਆਂ ਇੱਥੇ, ਪਰ ਖੁਸ਼ੀਆਂ ਦੇ ਦਿਨ ਥੋੜੇ। ਕਹਿੰਦਾ ਅਮਰ ਭਰੋਸਾ ਰੱਖ ਸਾਈਂ ਤੇ, ਜਿਹੜਾ ਵਿਛੜਿਆ ਨੂੰ ਜੋੜੇ। ਜਿਹੜਾ ਵਿਛੜਿਆ ਨੂੰ ਜੋੜੇ। ਕਿਆ ਬਾਤ ਹੈ, ਕਿਆ ਬਾਤਾਂ, ਕਿਆ ਬਾਤਾਂ ਤੁਹਾਡੀਆਂ। ਮੈਂ ਕਹਿਣਾ ਸੈਣੀ ਜੀ, ਥੈਂਕ ਯੂ। ਬਹੁਤ ਮਿਹਰਬਾਨੀ ਮੱਲੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਕੈਪਟਨ ਸੈਣੀ ਜੀ, ਤੁਸੀਂ ਆਏ, ਸਾਂਝ ਬਣਾਈ ਔਰ ਪ੍ਰੋਗਰਾਮ ਨੂੰ ਰੌਣਕ ਲਾਈ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ। ਬੜੀ ਮਿਹਰਬਾਨੀ ਤੁਹਾਡੀ ਵੀ। ਅੱਗੇ ਵਧਾਂਗੇ ਜੀ। ਹੁਣ ਪ੍ਰੋਗਰਾਮ ਦਾ ਸ਼ਿੰਗਾਰ ਬਣਾਉਣ ਜਾ ਰਹੇ ਹਾਂ ਅਸੀਂ ਰਾਮਪਾਲ ਮੱਲ ਜੀ ਨੂੰ। ਰਾਮਪਾਲ ਮੱਲ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਆਪ ਜੀ ਦਾ। ਮੱਲੀ ਸਾਹਿਬ ਸਤਿ ਸ੍ਰੀ ਅਕਾਲ ਜੀ। ਅੱਜ ਦੀ ਕਵੀ ਦਰਬਾਰ ਦੀ ਪ੍ਰਧਾਨਗੀ ਚ ਕਮਲ ਸਾਹਿਬ, ਸ਼ੇਰ ਸਿੰਘ ਜੀ ਕਮਲ ਜੀ, ਪ੍ਰੋਫੈਸਰ ਸਾਹਿਬ ਨੂੰ ਸਤਿ ਸ੍ਰੀ ਅਕਾਲ। ਇਜਾਜ਼ਤ ਹੋਵੇ ਤਾਂ ਸ਼ੁਰੂ ਕਰਾਂ ਜੀ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ। ਧੰਨਵਾਦ ਜੀ। ਜੇ ਤੂੰ ਪੱਥਰ ਤੇ ਲਕੀਰ ਹਾਂ, ਜੇ ਤੂੰ ਪੱਥਰ ਦਿਲ ਹਾਂ, ਤਾਂ ਮੈਂ ਵੀ ਪੱਥਰ ਤੇ ਲਕੀਰ ਹਾਂ। ਮਿਟਾ ਲੈ ਜਿੰਨਾ ਜ਼ੋਰ ਲੱਗਦਾ, ਮਿਟਾਂਗਾ ਨਹੀਂ। ਵਾਹ ਬਈ ਵਾਹ, ਵਾਹ ਬਈ ਵਾਹ। ਮੇਰੀ ਕਵਿਤਾ ਦਾ ਨਾਮ ਹੈ ਜੀ ਚਾਨਣ।
ਸੂਰਜ ਦੀ ਧੁੱਪ ਨਿੱਘ ਬਖਸ਼ਦੀ, ਵੰਡ ਦੀ ਚੈਨ ਇਲਾਹੀ। ਸੂਰਜ ਦੀ ਧੁੱਪ ਨਿੱਘ ਬਖਸ਼ਦੀ, ਵੰਡ ਦੀ ਚੈਨ ਇਲਾਹੀ। ਕਾਦਰ ਦੀ ਕੁਦਰਤ ਦੇ ਪਾਂਦੀ, ਵਿਰਲੇ ਵਾਂਝੇ ਰਾਹੀ। ਕਾਦਰ ਦੀ ਕੁਦਰਤ ਦੇ ਪਾਂਦੀ, ਵਿਰਲੇ ਵਾਂਝੇ ਰਾਹੀ। ਚਾਨਣ ਦੇ ਜਦ ਨੱਕੇ ਖੁੱਲਦੇ, ਕਰਦੇ ਦੂਰ ਹਨੇਰਾ। ਚਾਨਣ ਦੇ ਜਦ ਨੱਕੇ ਖੁੱਲਦੇ, ਕਰਦੇ ਦੂਰ ਹਨੇਰਾ। ਸੁਤੇ ਸਿੱਧ ਹੀ ਮਿਲ ਜਾਂਦਾ, ਸੱਜਰਾ ਅਜਬ ਸਵੇਰਾ। ਵਾਹ ਬਈ ਵਾਹ, ਵਾਹ ਬਈ ਵਾਹ। ਸੁਤੇ ਸਿੱਧ ਹੀ, ਥੈਂਕ ਯੂ ਸਰ। ਸੁਤੇ ਸਿੱਧ ਹੀ ਮਿਲ ਜਾਂਦਾ, ਸੱਜਰਾ ਅਜਬ ਸਵੇਰਾ। ਬੰਦ ਦਰਵਾਜ਼ੇ ਖੁੱਲ ਜਾਂਦੇ, ਤੇ ਰਹਿਮਤ ਪੱਲੇ ਪੈਂਦੀ। ਰੂਹ ਤੇ ਮਨ ਇੱਕ ਹੋ ਜਾਂਦੇ, ਵਾਹ ਵਾਹ ਦੁਨੀਆ ਕਹਿੰਦੀ। ਕਿਆ ਕਹਿਣੇ, ਕਿਆ ਕਹਿਣੇ। ਰੂਹ ਤੇ ਮਨ, ਥੈਂਕ ਯੂ ਜੀ, ਇੱਕ ਹੋ ਜਾਂਦੇ, ਵਾਹ ਵਾਹ ਦੁਨੀਆ ਕਹਿੰਦੀ। ਜਿਸ ਵਸਤ ਦੀ ਖਾਹਿਸ਼ ਹੁੰਦੀ, ਮਿਲ ਜਾਂਦੀ ਫਿਰ ਸੌਖੀ। ਬੱਲੇ। ਜਿਸ ਵਸਤ ਦੀ ਖਾਹਿਸ਼ ਹੁੰਦੀ, ਮਿਲ ਜਾਂਦੀ ਫਿਰ ਸੌਖੀ। ਰਾਹੇ ਚਲਦਿਆਂ ਬਣੇ ਜੋ ਮਿੱਤਰ, ਦਿੰਦੇ ਸੇਧ ਅਨੋਖੀ। ਵਾਹ ਬਈ ਵਾਹ, ਵਾਹ ਬਈ ਵਾਹ। ਰਾਹੇ ਚਲਦਿਆਂ ਬਣੇ ਜੋ ਮਿੱਤਰ, ਦਿੰਦੇ ਸੇਧ ਅਨੋਖੀ। ਕਤਰਾ ਫਿਰ ਸਮੁੰਦਰ ਬਣਦਾ, ਵਜੂਦ ਕੋਈ ਨਹੀਂ ਰਹਿੰਦਾ। ਵਾਹ ਵਾਹ। ਕਤਰਾ ਫਿਰ ਸਮੁੰਦਰ ਬਣਦਾ, ਵਜੂਦ ਕੋਈ ਨਹੀਂ ਰਹਿੰਦਾ। ਮਲ ਨੇ ਜੋ ਮੰਗਿਆ ਸੀ ਪਾਇਆ, ਸ਼ੁਕਰ ਸ਼ੁਕਰ ਫਿਰ ਇਹ ਕਹਿੰਦਾ। ਕਿਆ ਬਾਤ ਆ। ਮਲ ਨੇ ਜੋ ਮੰਗਿਆ ਸੀ ਪਾਇਆ, ਸ਼ੁਕਰ ਸ਼ੁਕਰ ਫਿਰ ਇਹ ਕਹਿੰਦਾ। ਇਹ ਖੁਦਾਈ ਦਾਤਾਂ ਦਾਤਾ, ਸਭਨਾ ਨੂੰ ਤੂੰ ਦੇਵੀ। ਇਹ ਖੁਦਾਈ ਦਾਤਾਂ ਦਾਤਾ, ਸਭਨਾ ਨੂੰ ਤੂੰ ਦੇਵੀ। ਤਾਲਿਬ ਜੋ ਇਸ ਕਿਰਨ ਦਾ ਹੋਵੇ, ਉਹਨੂੰ ਨੂਰੀ ਰਿਸ਼ਮਾ ਦੇਵੀ। ਤਾਲਿਬ ਜੋ ਇਸ ਕਿਰਨ ਦਾ ਹੋਵੇ, ਉਹਨੂੰ ਨੂਰੀ ਰਿਸ਼ਮਾ ਦੇਵੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਤੁਹਾਨੂੰ ਟਾਈਮ ਦੇਣ ਦਾ। ਸਾਨੂੰ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਤੁਸੀਂ ਆਏ ਔਰ ਸਾਂਝ ਬਣਾਈ ਔਰ ਰੌਣਕ ਲਾਈ। ਥੈਂਕ ਯੂ ਸੋ ਮਚ ਰਾਮਪਾਲ ਮੱਲ ਜੀ। ਥੈਂਕ ਯੂ ਜੀ, ਧੰਨਵਾਦ ਤੁਹਾਡਾ। ਅੱਗੇ ਵਧਾਂਗੇ ਜੀ। ਹੁਣ ਪ੍ਰੋਗਰਾਮ ਦਾ ਸ਼ਿੰਗਾਰ ਬਣਾਉਣ ਜਾ ਰਹੇ ਹਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਅਸੀਂ ਮਿਸ ਅਨਮੋਲ ਜੀ ਨੂੰ, ਪਹਿਲਾਂ ਤਾਂ ਮਿਸ ਅਨਮੋਲ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਤੁਹਾਡਾ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਜੀ ਆਇਆਂ ਜੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ। ਮੈਂ ਤਾਂ ਇਹ ਸੋਚ ਰਹੀ ਸੀ ਕਿ ਜੇ ਟਾਈਮ ਨਹੀਂ ਹੈ ਤਾਂ ਕੋਈ ਗੱਲ ਨਹੀਂ, ਅਗਲੀ ਵਾਰੀ ਆ ਜਾਊਗਾ। ਮੈਂ ਨਹੀਂ, ਇਹ ਦੇਖੋ ਟਾਈਮ ਖੁੱਲਾ ਜੀ ਔਰ ਤੁਹਾਡੇ ਹੱਥ 'ਚ। ਠੀਕ ਹੈ, ਮੈਂ ਗਜ਼ਲ ਪੇਸ਼ ਕरूंगी। ਇਰਸ਼ਾਦ ਜੀ। शुरू करने लगी है। इरशाद जी, इरशाद। खिली रात बात फूलों की, खिली रात बात फूलों की। रात है या बारात फूलों की। वाह वाह, वाह वाह। रात है या बारात फूलों की। फूल के फूल के गजरे, फूल के हार, फूल के गजरे। रात फूलों की, रात फूलों की। श्याम फूलों
की रात फूलों की पिछड़ी रात बात फूलों की आपका साथ साथ फूलों का आपका साथ साथ फूलों का आपकी बात बात फूलों की वाह जी वाह, वाह। आपकी बात बात फूलों की पिछड़ी रात बात फूलों की फूल खिलते रहेंगे दुनिया में फूल खिलते रहेंगे दुनिया में रोज निकलेगी बात फूलों की रोज निकलेगी बात फूलों की पिछड़ी रात बात फूलों की नजरें मिलती है जाम मिलते हैं नजरें मिलती है जाम मिलते हैं मिल रही है हयात फूलों की वाह जी वाह, वाह जी वाह। मिल रही है हयात फूलों की पिछड़ी रात बात फूलों की ये महकती हुई गजल मखदूम ये महकती हुई गजल मखदूम जैसे सहरा में रात फूलों की जैसे सहरा में रात फूलों की पिछड़ी रात बात फूलों की रात है या बारात फूलों की वाह जी वाह पिछड़ी रात बात फूलों की हाँ जी बहुत बहुत मेहरबानी बा कमाल मिस अनमोल जी बा कमाल क्या बात है थैंक यू ऑलराइट टेक केयर थैंक यू जी थैंक यू धन्यवाद आप जी दा ਇਹ ਸਨ ਜੀ ਮਿਸ ਅਨਮੋਲ ਜੀ ਔਰ ਸਾਡੇ ਅੱਜ ਦੇ ਪ੍ਰੋਗਰਾਮ ਦੇ ਪ੍ਰੋਫੈਸਰ ਸਾਹਿਬ ਆਖਰੀ ਸਹਿਯੋਗੀ ਨੇ ਸਾਡੇ ਨਾਲ ਸੇਵਾ ਸਿੰਘ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗੁਰਫਤਿਹ ਜੀ। ਮੱਲੀ ਸਾਹਿਬ, ਅੱਜ ਥੋੜੇ ਜਿਹੇ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਾ। ਇਰਸ਼ਾਦ ਜੀ। ਉੱਪਰੋਂ ਉੱਪਰੋਂ ਮੈਂ ਮੁਸਕਾਉਂਦਾ ਫਿਰਦਾ, ਉੱਪਰੋਂ ਉੱਪਰੋਂ ਮੈਂ ਮੁਸਕਾਉਂਦਾ ਫਿਰਦਾ ਹਾਂ, ਅੰਦਰੋਂ ਤੇਰਾ ਦਰਦ ਹਟਾਉਂਦਾ ਫਿਰਦਾ ਹਾਂ। ਵਾਹ ਜੀ ਵਾਹ। ਤੂੰ ਮੇਰੀ ਜਿੰਦ ਮੈਂ ਕਹਾਣੀ ਨਹੀਂ ਯਾਰਾ, ਤੂੰ ਮੇਰੀ ਜਿੰਦ ਮੈਂ ਕਹਾਣੀ ਨਹੀਂ ਜਾਂਦਾ, ਐਵੇਂ ਦਿਲ ਮੈਂ ਪਰਚਾਉਂਦਾ ਫਿਰਦਾ ਹਾਂ। ਵਾਹ ਜੀ ਵਾਹ। ਬੇਸ਼ੱਕ ਕੁਛ ਨੇ ਮੇਰਾ ਦਰਦ ਹੰਡਾਇਆ ਨਾ, ਬੇਸ਼ੱਕ ਉਸਨੇ ਮੇਰਾ ਦਰਦ ਹੰਡਾਇਆ ਨਾ, ਐ ਪਰ ਮੈਂ ਉਸਦੇ ਗੁਣ ਗਾਉਂਦਾ ਫਿਰਦਾ ਹਾਂ। ਆਹਾ। ਕੋਈ ਨਾ ਮੇਰੀ ਜਿੰਦ ਦੇ ਗੱਲ ਲੱਗ ਰੋਇਆ, ਕੋਈ ਨਾ ਮੇਰੀ ਜਿੰਦ ਦੇ ਗੱਲ ਲੱਗ ਰੋਇਆ, ਐ ਮੇਰੇ ਦੁੱਖ ਦਰਸਾਉਂਦਾ ਫਿਰਦਾ ਹਾਂ। ਵਾਹ ਜੀ ਵਾਹ। ਦਿਲ ਤੋੜ ਕੇ ਰੱਬੀ ਦਰ ਪਾ ਸਕੇ ਨਾ ਕੋਈ, ਦਿਲ ਤੋੜ ਕੇ ਰੱਬੀ ਦਰ ਪਾਵਾ ਸਕੇ ਨਾ ਕੋਈ, ਮੈਂ ਇਹ ਲੋਕਾਂ ਨੂੰ ਸਮਝਾਉਂਦਾ ਫਿਰਦਾ ਹਾਂ। ਵਾਹ ਜੀ ਵਾਹ। ਪਿਆਰ ਨਸੀਬ ਨਾ ਹੋਇਆ ਯਾਰਾਂ ਦਾ ਮੈਨੂੰ, ਪਿਆਰ ਨਸੀਬ ਨਾ ਹੋਇਆ ਯਾਰਾਂ ਦਾ ਮੈਨੂੰ, ਜ਼ਿੰਦਗੀ ਦਾ ਮੈਂ ਬੋਝ ਉਠਾਉਂਦਾ ਫਿਰਦਾ ਹਾਂ। ਆਪਣਾ ਘਰ ਤਾਂ ਮੈਂ ਕਾਇਆ ਨਾ ਸਕਿਆ, ਆਪਣਾ ਘਰ ਤਾਂ ਮੈਂ ਮਕਾ ਨਾ ਸਕਿਆ, ਖੋਰਾਂ ਦੇ ਘਰ ਮੈਂ ਕੌਂਦਾ ਫਿਰਦਾ ਹਾਂ। ਵਾਹ ਜੀ ਵਾਹ। ਇੱਕ ਦਿਨ ਉਹ ਮੇਰਾ ਬਣ ਜਾਵੇਗਾ, ਉਸਦੇ ਦਰ ਤੇ ਅਲਖ ਜਗਾਉਂਦਾ ਫਿਰਦਾ ਹਾਂ, ਉਹਦੇ ਦਰ ਤੇ ਅਲਖ ਜਗਾਉਂਦਾ ਫਿਰਦਾ ਹਾਂ। ਵਾਹ ਜੀ ਵਾਹ। ਵਾਹ, ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਧੰਨਵਾਦ ਤੁਹਾਡਾ ਸੇਵਾ ਸਿੰਘ ਜੀ। ਵਾਹਿਗੁਰੂ ਜੀ, ਥੈਂਕ ਯੂ ਜੀ। ਤੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਹੁਣ ਅਗਰ ਮੈਂ ਆਪਣੇ ਵੱਲੋਂ, ਆਪਣੇ ਸਾਰੇ ਸਹਿਯੋਗੀਆਂ ਵੱਲੋਂ ਆਪ ਜੀ ਦੇ ਸਾਹਮਣੇ ਬੇਨਤੀ ਕਰਾਂਗਾ ਕਿ ਪ੍ਰੋਗਰਾਮ ਦਾ ਅਖੀਰ ਆ ਗਿਆ, ਪ੍ਰੋਗਰਾਮ ਦਾ ਅੰਤ ਆ ਗਿਆ, ਔਰ ਅੰਤ ਤੇ ਸਾਡੀ ਇੱਕ ਰੀਤ ਹੁੰਦੀ ਹੈ, ਇੱਕ ਰਿਵਾਇਤ ਹੁੰਦੀ ਹੈ ਕਿ ਅਸੀਂ ਤੁਹਾਨੂੰ ਜ਼ਹਿਮਤ ਦਿੰਦੇ, ਔਰ ਤੁਸੀਂ ਆਪਣੇ ਲਿਖੇ ਚੋਂ ਕੋਈ ਸਾਡੇ ਨਾਲ ਸਾਂਝਾ ਕਰਦੇ ਜੇ, ਔਰ ਇਹਦੇ ਨਾਲ ਹੀ ਅਸੀਂ ਫਿਰ ਪ੍ਰੋਗਰਾਮ ਨੂੰ ਅੰਤ ਕਰਨੇ ਹਾਂ। ਸੋ ਉਸ ਰੀਤ ਨੂੰ, ਉਸ ਰਿਵਾਇਤ ਨੂੰ ਨਿਭਾਉਂਦਿਆਂ ਹੋਇਆਂ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਹਰਮਨ ਪਿਆਰੇ, ਆਪ ਸਭ ਦੇ ਹਰਦਿਲ ਅਜ਼ੀਜ਼, ਮੇਰੀ ਮੁਰਾਦ ਹੈ ਇਸ ਪ੍ਰੋਗਰਾਮ ਦੇ ਬਾਨੀਆਂ ਚੋਂ ਇੱਕ ਜਨਾਬ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਮਿਹਰਬਾਨੀ ਮੱਲੀ ਸਾਹਿਬ। ਹਰਜਿੰਦਰ ਜੀ ਨੇ ਜਿਹੜੀ ਕਵਿਤਾ ਦਾ ਜ਼ਿਕਰ ਕੀਤਾ ਸੀ, ਮੇਰਾ ਖਿਆਲ ਹੈ ਸ਼ਾਇਦ ਇਹੀ ਹੈ ਜੀ ਇਰਸ਼ਾਦ ਜੀ, ਜਾਂ ਉਹੋ ਜਿਹੀ ਇਹ ਕਵਿਤਾ ਉਸੇ ਪ੍ਰਭਾਵ ਦੀ ਬਜ਼ੁਰਗਾਂ ਦੀ ਹਾਲਤ ਬਾਰੇ ਵਿਦੇਸ਼ਾਂ 'ਚ। ਜੀ ਜੀ ਇਰਸ਼ਾਦ ਜੀ, ਇਰਸ਼ਾਦ। ਅਰਜ਼ ਕੀਤਾ ਕਿ ਧੀਰਜ ਧਰ ਤੂੰ ਐਵੇਂ ਨਾ ਘਬਰਾਇਆ ਕਰ, ਆਹਾ ਆਹਾ। ਧੀਰਜ ਧਰ ਤੂੰ ਐਵੇਂ ਨਾ ਘਬਰਾਇਆ ਕਰ, ਸਤਿਗੁਰ ਸਤਿਗੁਰ ਕਰਕੇ ਵਕਤ ਲੰਘਾਇਆ ਕਰ। ਵਾਹ ਬਈ ਵਾਹ, ਵਾਹ ਬਈ ਵਾਹ, ਕਿਆ ਬਾਤ ਹੈ। ਤੇ ਪਾਪੜ ਵੇਲ ਕੇ ਮੁੰਡਿਆਂ ਬਾਹਰ ਮਗਾਇਆ ਹੈ, ਲਾਇਆ ਕਰ ਦਿਲ ਐਵੇਂ ਨਾ ਤੂੰ ਢਾਇਆ ਕਰ। ਹਾਏ 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 ਹਾਏ, ਕਿਆ ਕਹਿਣੇ। ਤੇ ਭੁੱਲ ਜਾ ਪਿੰਡ ਨੂੰ ਪੁੰਨੀ ਸੁਰਗੀ ਅੱਡ ਗਏ, ਗੱਲ ਗੱਲ ਉੱਤੇ ਪਿੰਡ ਦੀ ਰੱਟ ਨਾ ਲਾਇਆ ਕਰ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤ ਹੈ। ਤੇ ਖਬਰੇ ਤੇਰੇ ਵਰਗਾ ਦੁਖੀਆ ਟੱਕਰ ਪਵੇ, ਲੱਭ ਬਹਾਨਾ ਤੂੰ ਪਾਰਕ ਨੂੰ ਜਾਇਆ ਕਰ। ਕਿਆ ਕਹਿਣੇ, ਕਿਆ ਕਹਿਣੇ। ਖਬਰੇ ਤੇਰੇ ਵਰਗਾ ਦੁਖੀਆ ਟੱਕਰ ਪਵੇ, ਲੱਭ ਬਹਾਨਾ ਤੂੰ ਪਾਰਕ ਨੂੰ ਜਾਇਆ ਕਰ। ਕਿਆ ਬਾਤ ਹੈ, ਕਿਆ ਬਾਤ ਹੈ। ਦੁੱਖ
ਹੌਲੇ ਹੋ ਜਾਂਦੇ ਗੱਲ ਕੱਥ ਕਰਦਿਆਂ ਦੇ, ਨੂੰ ਪੁੱਤ ਕਰਨ ਜੋ ਸੁਣਿਆ ਅਤੇ ਸੁਣਾਇਆ ਕਰ। ओए होए ओए होए होए, क्या बात है, क्या हकीकत है। ਕੋਈ ਪਤਾ ਨਹੀਂ ਰੱਬ ਜੀ ਕਿਸ ਚੋਂ ਬੌੜ ਪਵੇ, ਕੋਈ ਪਤਾ ਨਹੀਂ ਰੱਬ ਜੀ ਕਿਸ ਚੋਂ ਬੌੜ ਪਵੇ, ਮੇਮ ਕੋਲ ਦੀ ਲੰਘੇ ਤਾਂ ਮੁਸਕਾਇਆ ਕਰ। वाह जी वाह, वाह जी वाह। ਕੋਈ ਪਤਾ ਨਹੀਂ ਰੱਬ ਜੀ ਕਿਸ ਚੋਂ ਬੌੜ ਪਵੇ, ਏਦਾਂ ਹੀ ਮੇਮ ਕੋਲ ਦੀ ਲੰਘੇ ਤਾਂ ਮੁਸਕਾਇਆ ਕਰ। ਪੁੱਤ ਦਬ ਕੇ ਨੂੰਹ ਘੂਰੇ, ਪਤਨੀ ਉਜਰ ਕਰੇ, ਹਲਕੇ ਇੱਕ ਦੋ ਫੰਗ ਮਾਰ ਦੜ ਜਾਇਆ ਕਰ। क्या बात है, क्या बात है प्रोफेसर साहब, क्या बात है। ਤੇ ਪੋਤਾ ਪੋਤੀ ਦਾੜੀ ਮੁੱਛਾਂ ਪੁੱਟਣ ਜੇ, ਇਹ ਪੁੱਟਣ ਲਈ ਲੱਗੀਆਂ ਮਨ ਸਮਝਾਇਆ ਕਰ। हाय 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 हाय। ਤੇ ਪੋਤਾ ਪੋਤੀ ਦਾੜੀ ਮੁੱਛਾਂ ਪੁੱਟਣ ਜੇ, ਇਹ ਪੁੱਟਣ ਲਈ ਲੱਗੀਆਂ ਮਨ जाया ਸਮਝਾਇਆ कर। ਕਰ। ਤੇ ਵਿਗੜੇ ਬੱਚੇ ਇੱਥੇ ਦੰਦ ਚੜਾਉਂਦੇ ਨੇ, ਕੋਗਲ ਕਰਨਾ ਬਣ ਕੇ ਡੰਗ ਟਪਾਇਆ ਕਰ। आह आह, क्या बात है प्रोफेसर साहब, क्या बात है। ਤੇ ਹਰ ਹਫਤੇ ਨੂੰ ਪੁੱਤ ਨੂੰ ਲੋਕਾਂ ਸੱਦਣਾ ਹੈ, ਘਰ ਦੀ ਰਾਖੀ ਕਰਦਾ ਅੱਖ ਨਾ ਲਾਇਆ ਕਰ। ओह 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 ओए होए, क्या उम्र है, क्या जिम्मेदारियां हैं और क्या हकीकत है, क्या दुख है। वाह प्रोफेसर साहब वाह। ਤੇ ਭੁੱਲ ਭੁਲੇਖੇ ਲੈ ਜਾਵਣ ਜੀ ਨਾਲ ਕਦੇ, ਵਿੱਚ ਪਾਰਟੀ ਮੌਜੂ ਨਾ ਬਣ ਜਾਇਆ ਕਰ। हाय 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 हाय, क्या हद्दां ने, क्या पाबंदियां ने। वाह जी वाह। ਤੇ ਅੜਦੀ ਜਦੋਂ ਗਰਾਰੀ ਵਿੱਚ ਅੰਗਰੇਜ਼ੀ ਦੇ, ਆਏ ਗਏ ਤੋਂ ਮਿੱਟੀ ਨਾ ਪਟਵਾਇਆ ਕਰ। ओह वाह जी वाह, वाह जी वाह। ਤੇ ਮੇਜ਼ ਤੇ ਸਭ ਨਾਲ ਖਾਈਏ ਨਾਲ ਸਲੀਕੇ ਦੇ, ਕੰਮ ਤੇ ਜਾਣ ਕਮਲਿਆ ਮੋਛੇ ਪਾਇਆ ਕਰ। क्या बात है, क्या बात है। ਤੇ ਬੰਨਿਆ ਨੇ ਸਭ ਗੋਹਾ ਕੂੜਾ ਕਰਨਾ ਹੈ, आहा, बनिया ने ਬੰਨਿਆ ਨਹੀਂ ਸਭ ਗੋਹਾ ਕੂੜਾ ਕਰਨਾ ਹੈ, ਕਰਨਾ ਪਏ ਤਾਂ ਧਰ ਤੇ ਨੂਣ ਘਸਾਇਆ ਕਰ। हाय 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 हाय, क्या बात है, क्या बात है। ਤੇ ਤੇਰੇ ਦਿਨ ਸਨ ਹੋਰ ਤੇ ਹੋਰ ਨੇ ਇਹਨਾਂ ਦੇ, तेरे दिन सन हो रहे। ਤੇਰੇ ਦਿਨ ਸਨ ਹੋਰ ਤੇ ਹੋਰ ਨੇ ਇਹਨਾਂ ਦੇ, वाह ਗੱਲ ਗੱਲ ਤੇ ਨਾ ਝੱਲਿਆ ਪੰਗਾ पाया कर। वाह भाई वाह, वाह भाई वाह। एक बार फिर प्रोफेसर साहब, क्या ही बात है। तेरे दिन सन होर ते होर ने इन्हां दे, आहा गल गल ते ना झल्लिया पंगा पाया कर। ਵੀਕਐਂਡ ਤੇ ਨੌ ਪੁੱਤ ਜਾਣ ਸਟੋਰ ਜਦੋਂ, ਪਿਛਲੀ ਸੀਟ ਤੇ ਦੁੰਬ ਦਬਾ ਬਹਿ ਜਾਇਆ ਕਰ। ओए होए, क्या हकीकतां ने। ਤੇ ਉਂਝ ਤਾਂ ਬੜਾ ਤਜਰਬਾ ਤੈਨੂੰ ਜ਼ਿੰਦਗੀ ਦਾ, अच्छा ਕੋਈ ਮਿਲੇ ਤਾਂ ਰੋਂਦਾ ਵੀ ਮੁਸਕਾਇਆ ਕਰ। क्या बात है। ਉਂਝ ਤਾਂ ਬੜਾ ਤਜਰਬਾ ਤੈਨੂੰ ਜ਼ਿੰਦਗੀ ਦਾ, ਕੋਈ ਮਿਲੇ ਤਾਂ ਰੋਂਦਾ ਵੀ मुस्काया कर। हाय हाय। ਤੇ ਇਹ ਹੰਝੂ ਤਾਂ ਮੀਂਹ ਦੇ ਵਾਂਗ ਨਿਆਮਤ ਹਨ, ਜਣੇ ਖਣੇ ਲਈ ਐਵੇਂ ਨਾ ਬਰਸਾਇਆ ਕਰ। वाह वाह वाह, ए हंजू ते ਇਹ ਹੰਝੂ ਤਾਂ ਮੀਂਹ ਦੇ ਵਾਂਗ ਨਿਆਮਤ ਹਨ, वाह 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 वाह। ਜਣੇ ਖਣੇ ਲਈ ਐਵੇਂ ਨਾ ਬਰਸਾਇਆ ਕਰ। क्या कहने। ਤੇ ਬਹੁਤਾ ਦਿਲ ਘਬਰਾਵੇ ਮਨ ਜੇ ਠੱਲੇ ਨਾ, आहा ਟੇਪ ਪਾਠ ਦੀ ਉੱਚੀ ਨਾਲ ਵਜਾਇਆ ਕਰ। बल्ले बल्ले, क्या बात है प्रोफेसर साहब, क्या बात है। ਤੇ ਢਾਈ ਉਮਰ ਵਿੱਚ ਹੋਰ ਕੋਈ ਕੰਮ ਆਉਂਦਾ ਨਹੀਂ, ਤੇ ਡੈ ਡੈ ਮੱਥਾ ਘਰ ਵਾਲੀ ਨਾਲ ਲਾਇਆ ਕਰ। हाय 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 हाय, क्या बात है, क्या बात है। ਢਲੀ ਉਮਰ ਵਿੱਚ ਹੋਰ ਕੋਈ ਕੰਮ ਆਉਂਦਾ ਨਹੀਂ, नहीं ਡੈ ਡੈ ਮੱਥਾ
ਘਰਵਾਲੀ ਨਾਲ ਲਾਇਆ ਕਰ ਤੇ ਮਰਨ ਚ ਭਾਵੇਂ ਸਾਲ ਖੰਡ ਅਜੇ ਬਾਕੀ ਹੈ, ਪਹਿਲੋਂ ਸਿੱਖ ਲੈ ਜਿਉਂਦਾ ਹੀ ਮਰ ਜਾਇਆ ਕਰ। हाय 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 हाय, क्या बात है प्रोफेसर साहब, बाकमाल और शानदार। ਮਰਨ ਚ ਭਾਵੇਂ ਸਾਲ ਖੰਡ ਅਜੇ ਬਾਕੀ ਹੈ, ਪਹਿਲੋਂ ਸਿੱਖ ਲੈ ਜਿਉਂਦਾ ਹੀ ਮਰ ਜਾਇਆ ਕਰ, ਧੀਰਜ ਧੁੱਤ ਤੂੰ ਐਵੇਂ ਨਾ ਘਬਰਾਇਆ ਕਰ, ਸਤਗੁਰ ਕਰਕੇ ਵਕਤ ਲੰਘਾਇਆ ਕਰ। वाह प्रोफेसर साहब वाह, क्या बातां तुहाडियां, क्या बातां, शानदार अंत कर दी जी। बहुत बहुत धन्यवाद प्रोफेसर साहब तुहाडा, थैंक यू सो मच। और बड़ी मेहरबानी कि अज दा प्रोग्राम है जिहड़ा ਇਹਦੇ 'ਚ ਵੀ ਤੁਹਾਡੀ ਨਿਗਰਾਨੀ, ਤੁਹਾਡੀ ਸਰਪ੍ਰਸਤੀ, ਤੁਹਾਡੀ ਛਾਂ ਹੈ ਜਿਹੜੀ ਉਹਨੇ ਇਸ ਪ੍ਰੋਗਰਾਮ ਨੂੰ ਮਹਿਕਾਇਆ। ਮੈਂ ਦਿਲੋਂ ਬਜਾਨੋ ਆਪ ਜੀ ਦਾ ਬਹੁਤ ਧੰਨਵਾਦੀ। ਤੁਹਾਡੀ ਵੀ ਸੁੰਦਰ ਪੇਸ਼ਕਾਰੀ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਥੈਂਕ ਯੂ ਪ੍ਰੋਫੈਸਰ ਸਾਹਿਬ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਮੁਕਾਉਣ ਦੀ ਆਗਿਆ ਚਾਹੁੰਦਾ ਜੀ। ਜ਼ਰੂਰ ਜੀ ਜ਼ਰੂਰ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ, ਥੈਂਕ ਯੂ ਸੋ ਮਚ ਜੀ। ਇਹ ਸਨ ਸਾਡੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਔਰ ਇਹਦੇ ਨਾਲ ਹੀ ਸਟੂਡੀਓਜ਼ ਦੀ ਘੜੀ ਇਹ ਦੱਸ ਰਹੀ ਹੈ ਕਿ ਹੁਣ ਸਮਾਂ ਆ ਗਿਆ ਕਿ ਮੈਂ ਵੀ ਆਪ ਸਭ ਤੋਂ ਲੈਣੀ ਹੈ ਇਜਾਜ਼ਤ। ਸੋ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁਕਾਉਂਦੇ ਹਾਂ। ਇਹ ਸਾਸ ਉਮੀਦ ਦੇ ਨਾਲ ਛੱਡੀ ਜਾ ਰਹੇ ਹਾਂ ਕਿ ਜ਼ਿੰਦਗੀ ਸ਼ਰਤੇ ਸਮਾਂ ਵਫਾ ਕੀਤੀ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਮਾਈਕ੍ਰੋਫੋਨ ਦੇ ਇਸ ਪਾਸਿਓਂ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ। ਫਿਰ ਮਿਲਾਂਗੇ।